ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪੰਜਾਬੀ ਰੇਡੀਓ ਦੇ US ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਤੇ ਨਜ਼ਰ ਮਾਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਸੜਕਾਂ ਦੀ ਹਾਦਸੇ ਬਹੁਤ ਹੋ ਰਹੇ ਆ, ਮੌਤ ਦਾ ਨਾਚ ਹੀ ਹੋ ਰਿਹਾ ਆ ਜੀ ਸੜਕਾਂ ਦੇ ਉੱਤੇ। ਕਈਆਂ ਦਾ ਇੱਕ ਪੋਤਿਆ ਉਹ ਵੀ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ, ਤੇ ਇਹ ਮੌਤਾਂ ਦਾ ਨਾਚ ਕਦ ਤੱਕ ਜਾਰੀ ਰਹੂਗਾ? ਦੇਖੋ ਜੀ, ਅਜੇ ਤਾਂ ਜਿਹੜਾ ਕਿਉਂਕਿ ਠੀਕ ਹੈ ਕਿ ਮੌਸਮ ਦੀ ਵਜ੍ਹਾ ਕਰਕੇ ਜਿਹੜੇ ਆ ਜੀ ਇਹ ਹਾਦਸੇ ਵਾਪਰ ਰਹੇ ਆ। 10 ਕੁ ਦਿਨਾਂ ਦੀ ਗੱਲ ਕਰੀਏ ਤੇ ਤਕਰੀਬਨ 50 ਦੇ ਨੇੜੇ ਅੰਕੜਾ ਜਿਹੜਾ ਜੀ ਉਹ ਚਲੇ ਗਿਆ ਸੜਕ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦਾ। ਵੱਡੀਆਂ ਘਟਨਾਵਾਂ ਵੀ ਵਾਪਰੀਆਂ, 10-20 ਜਿਹੜੇ ਜੀ ਉਹ ਮੌਤ ਦੇ ਮੂੰਹ ਗਏ। ਇਹਦੇ ਵਿੱਚ ਜਿੱਥੇ ਜਿਹੜਾ ਜੀ, ਕਿਉਂਕਿ ਕੁਦਰਤ ਨੂੰ ਕੀ ਇਹਦਾ ਦੋਸ਼ ਦਿੱਤਾ ਜਾ ਸਕਦਾ, ਇਹ ਜਿਹੜਾ ਆਪੇ ਫੱਟੜੀ ਤੈਨੂੰ ਕੌਣ ਛਡਾਵੇ ਵਾਲੀ ਗੱਲ ਹੈ ਜੀ। ਕੁਦਰਤ ਨੂੰ ਇਉਂ ਪਲੀਤ ਕਰਨ ਦੇ ਵਿੱਚ ਬੰਦਿਆਂ ਦਾ ਹੀ ਰੋਲ ਆ, ਪਰ ਜਿਹੜੇ ਸੜਕਾਂ ਦੇ ਉੱਤੇ ਤੁਰਦੇ ਆ ਜੀ ਉਹਨਾਂ ਦੇ ਵਿੱਚ ਪੇਸ਼ੈਂਸ ਨਾਂ ਦੀ ਕੋਈ ਚੀਜ਼ ਜਿਹੜੀ ਉਹ ਹੈ ਨਹੀਂ ਗੀ, ਜਿਹਦੇ ਕਰਕੇ ਇਹ ਹਾਦਸੇ ਜਿਹੜੇ ਆ ਉਹ ਨਿਰੰਤਰ ਵਾਪਰ ਰਹੇ ਆ ਜੀ। ਕਿੰਨਾ ਕੁਛ ਰੋਜ਼ ਜਿਹੜੀਆਂ ਦੀ ਅਖਬਾਰਾਂ, ਚੈਨਲਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਚੱਲੀ ਜਾ ਰਿਹਾ, ਪਰ ਲੋਕ ਸਲੋ ਨਹੀਂ ਹੁੰਦੇ। 3 ਨੌਜਵਾਨ ਜਿਹੜੇ ਜੀ ਉਹ ਮੌਤ ਦੇ ਮੂੰਹ ਜਾ ਪਏ ਪਿਛਲੇ 24 ਘੰਟਿਆਂ ਦੇ ਦੌਰਾਨ। ਸੰਗਰੂਰ ਜ਼ਿਲ੍ਹੇ ਦੇ ਵਿੱਚ ਅਹਿਮਦਗੜ੍ਹ ਧੂਲਕੋਟ ਸੜਕ ਦੇ ਉੱਤੇ ਜਿਹੜਾ ਜੀ ਹਾਦਸਾ ਵਾਪਰਿਆ, ਜਿੱਥੇ ਮੋਟਰਸਾਈਕਲ ਦੇ ਉੱਤੇ ਸਵਾਰ 2 ਜਿਹੜੇ ਨੌਜਵਾਨ ਸੀ, ਜਿਹਦੇ ਚ ਇੱਕ 19 ਸਾਲਾਂ ਦਾ, ਇੱਕ 17 ਸਾਲਾਂ ਦਾ। ਇਹ ਦੋਨੋਂ ਜਿਹੜੇ ਸੀਗੇ ਜੀ ਇੱਕ ਬੱਸ ਦੇ ਨਾਲ ਟਕਰਾ ਗਏ, ਕਾਲਜ ਦੀ ਬੱਸ ਸੀ, ਔਰ ਥਾਂਏ ਇਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦਾ ਇੱਕ ਹਾਦਸਾ ਜਿਹੜਾ ਸੀਗਾ ਜੀ ਉਹ ਨਾਭੇ ਦੇ ਵਿੱਚ ਸੰਘਣੀ ਧੁੰਦ ਕਰਕੇ ਜਿਹੜਾ ਜੀ ਵਾਪਰਿਆ। ਇੱਥੇ ਇੱਕ ਮੋਟਰਸਾਈਕਲ ਤੇ ਸਕੂਲ ਵੈਨ ਦੇ ਵਿਚਾਲੇ ਜਿਹੜੀ ਜੀ ਉਹ ਟੱਕਰ ਹੋਈ, ਜਿਹਦੇ ਵਿੱਚ ਇੱਕ ਵਿਦਿਆਰਥੀ ਮੌਤ ਹੋਈ, 2 ਜਾਣੇ ਜਿਹੜੇ ਆ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵਾਪਰੇ ਹਾਦਸੇ ਨੇ ਜੀ, ਉਹਦੇ ਵਿੱਚ ਕਈ ਲੋਕ ਹੋਰ ਜਿਹੜੇ ਪਿਛਲੇ 24 ਘੰਟਿਆਂ ਦੇ ਦੌਰਾਨ ਜ਼ਖਮੀ ਹੋਏ ਆ। ਹੁਣ ਮੌਸਮ ਵਿਭਾਗ ਥੋੜਾ ਇਹ ਕਹਿ ਰਿਹਾ ਜੀ ਕਿ ਜਿਹੜਾ ਸਮੌਗ ਆ ਇਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ, ਕਿਉਂਕਿ ਪੱਛਮੀ ਡਿਸਟਰਬੈਂਸ ਜਿਹੜੀ ਆ ਜੀ ਉਹ ਸਟਾਰਟ ਹੋ ਗਈ ਆ। ਅੱਜ ਸਵੇਰ ਦਾ ਜਿਹੜਾ ਜੀ ਉਹ ਲੱਗ ਰਿਹਾ ਪੂਰਾ ਵਜਨ ਦੇ ਨਾਲ ਕੁਛ ਜਿਹੜਾ ਜੀ ਇਹ ਸਮੌਗ ਸੀਗੀ ਉਹ ਅਸਮਾਨੋਂ ਲੱਥੀ ਆ ਥੋੜੀ, ਤੇ ਅੱਜ ਜਿਹੜਾ ਦਿਨ ਹੈ ਉਹ ਸਾਫ਼ ਹੈ। ਇਹ ਕਿਹਾ ਜਾ ਰਿਹਾ ਅੱਜ ਤੇ ਕੱਲ ਦੇ ਵਿੱਚ ਦੋ ਕੁ ਦਿਨ ਦੇ ਵਿੱਚ ਮੀਂਹ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਪੈ ਸਕਦਾ ਹੈ, ਜਿਹਦੇ ਨਾਲ ਇਸ ਜ਼ਹਿਰੀਲੇ ਧੂਏ ਤੋਂ ਥੋੜੀ ਜਿਹੜੀ ਉਹ ਨਿਜਾਤ ਮਿਲ ਸਕਦੀ ਆ। ਇਹਦੇ ਨਾਲ ਪਹਾੜਾਂ ਦੇ ਵਿੱਚ ਜਿਹੜਾ ਜੀ ਉਹ ਬਰਫ਼ ਪੈਣ ਦੀ ਵੀ ਜਿਹੜੀ ਉਹ ਸੰਭਾਵਨਾ ਹੈ, ਪਰ ਮੀਂਹ ਤੋਂ ਬਾਅਦ ਜਿਹੜਾ ਜੀ ਉਹ ਧੁੰਦ ਤਾਂ ਦੁਬਾਰਾ ਜਿਹੜੀ ਆ ਉਹ ਜਾਰੀ ਰਹੂਗੀ। ਇਹਦੇ ਨਾਲ ਠੰਡ ਜਿਹੜੀ ਹੈ ਜੀ ਉਹ ਕਾਫੀ ਉੱਤਰ ਆਊਗੀ, ਪਰ ਸਮੌਗ ਜਿਹੜੀ ਹੈ ਜੀ ਉਹਦੇ ਤੋਂ ਕੁਝ ਛੁਟਕਾਰਾ ਮਿਲ ਸਕਦਾ ਹੈ। ਅੱਜ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲ ਤਖ਼ਤ ਦੇ ਫੈਸਲੇ ਦੀ, ਤੇ ਅਕਾਲ ਤਖ਼ਤ ਦੇ ਫੈਸਲੇ ਨੂੰ ਦੁਨਿਆਵੀ ਅਦਾਲਤ ਵਿੱਚ ਚੈਲੰਜ। ਬਿਲਕੁਲ ਜੀ, ਜਿਹੜਾ ਸਿੱਖ ਲੇਖਕ ਨੇ ਜੀ, ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ, ਮੈਂ ਸੁਣਿਆ ਸੀ ਜਿਹੜਾ ਆਫ ਦੀ ਏਅਰ ਤੁਸੀਂ ਜਿਹੜੀਆਂ ਉਹ ਸੁਣਾ ਰਹੇ ਸੀ, ਉਹ ਵੀ ਉਹਨਾਂ ਦੀਆਂ ਜਿਹੜੀਆਂ ਦੀ ਉਹ ਪੰਜਾਬ ਦੇ ਬਾਰੇ ਦੇ ਵਿੱਚ ਜਿਹੜੀਆਂ ਜੀ ਉਹ ਲਿਖੀਆਂ ਹੋਈਆਂ ਘਟਨਾਵਾਂ ਨੇ। ਹੈਰਾਨੀ ਵਾਲੀ ਗੱਲ ਇਹ ਆ ਕਿ ਹਰਜਿੰਦਰ ਸਿੰਘ ਦਲਗੀਰ ਹੋਰਾਂ ਦੀਆਂ ਬਹੁਤੀਆਂ ਕਿਤਾਬਾਂ ਜਿਹੜੀਆਂ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਪਵਾਈਆਂ ਹੋਈਆਂ ਨੇ, ਔਰ ਉਹ ਚੰਗੀਆਂ ਵਿਕਣ ਵਾਲੀਆਂ ਕਿਤਾਬਾਂ ਦੇ ਵਿੱਚ ਵੀ ਆਉਂਦੀਆਂ, ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਤੋਂ ਪੈਸਾ ਜਿਹੜਾ ਜੀ ਉਹ ਇਕੱਠਾ ਕਰਦੀ ਰਹੀ। ਪਰ ਜਦੋਂ ਕੁਝ ਜਿਹੜਾ ਜੀ ਉਹਨਾਂ ਨੇ ਲਿਖ ਦਿੱਤਾ ਜਿਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਜੀ ਉਹ ਇਤਰਾਜ਼ ਹੋ ਗਿਆ, ਤੇ ਝੱਟ ਦੇਣੀ ਉਹਨਾਂ ਨੂੰ ਸੱਦ ਲਿਆ ਗਿਆ। ਜਿਹੜੀ ਕਮੇਟੀ ਬਣਾਈ ਗਈ 24 ਘੰਟਿਆਂ ਦੇ ਵਿੱਚ ਹਰਜਿੰਦਰ ਸਿੰਘ ਦਲਗੀਰ ਹੋਰਾਂ ਦੀ ਉਦੋਂ ਵੀ ਤਰਕ ਸੀ ਕਿ ਜੇ ਤੁਸੀਂ ਕਮੇਟੀ ਬਣਾਉਣੀ ਆ, ਜੋ ਉਹਨੇ ਕੁਛ ਗਲਤ ਲਿਖਿਆ ਤਾਂ ਉਹਦੇ ਵਿੱਚ ਤੁਸੀਂ ਇਤਿਹਾਸਕਾਰ ਜਿਹੜੇ ਆ ਜੀ ਉਹ ਸ਼ਾਮਲ ਕਰ ਲਓ, ਤੇ ਇਤਿਹਾਸਕਾਰ ਜਿਹੜੇ ਆ ਜੀ ਉਹਦੇ ਸ਼ਾਮਲ ਹੋਣ ਦੇ ਨਾਲ ਫਿਰ ਉਹ ਸਹੀ ਦੱਸ ਸਕਣਗੇ ਕਿ ਕਿਹਨੇ ਕੀ ਗਲਤ ਜਿਹੜਾ ਜੀ ਉਹ ਲਿਖਿਆ ਤੇ ਕਿਹਨੇ ਕੀ ਸਹੀ ਲਿਖਿਆ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਮੇਰੇ ਜੋ ਕੁਛ ਲਿਖਿਆ ਉਹਨੂੰ ਤਰਕਾਂ ਦੇ ਨਾਲ ਝੁਠਲਾਇਆ ਜਾਵੇ। ਇਸ ਤਰ੍ਹਾਂ ਦਾ ਕੁਛ ਨਹੀਂ ਹੋਇਆ। ਜਿਹੜਾ ਤੁਰੰਤ ਫੈਸਲਾ ਸੀਗਾ ਜੀ ਉਹ ਲੈ ਕੇ ਹਰਜਿੰਦਰ ਸਿੰਘ ਦਲਗੀਰ ਹੋਰਾਂ ਦਾ ਪੱਖ ਸੁਣੇ ਤੋਂ ਬਗੈਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ। ਉਹਨਾਂ ਦੀਆਂ ਸਾਰੀਆਂ ਕਿਤਾਬਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਇਹ ਕਿਹਾ ਗਿਆ ਕਿ ਉਹਨਾਂ ਨੂੰ ਕਿਸੇ ਧਾਰਮਿਕ ਸਟੇਜ ਤੋਂ ਬੋਲਣ ਨਾ ਦਿੱਤਾ ਜਾਵੇ। ਉਹਨਾਂ ਹਰਜਿੰਦਰ ਸਿੰਘ ਦਲਗੀਰ ਹੋਰਾਂ ਨੇ ਹੁਣ ਜਿਹੜਾ ਜੀ ਇਹ ਰੁਖ ਕੀਤਾ ਹਾਈ ਕੋਰਟ ਦਾ। ਹਾਈ ਕੋਰਟ ਦੇ ਵਿੱਚ ਨਵਕਿਰਨ ਸਿੰਘ ਜਿਹੜੇ ਵਕੀਲ ਨੇ ਉਹਨਾਂ ਦੇ ਵਾਸਤੇ ਪਟੀਸ਼ਨ ਪਾਈ। ਪਟੀਸ਼ਨ ਦੇ ਉੱਤੇ ਜਿਹੜੀ ਹੈ ਜੀ ਉਹ ਸੁਣਵਾਈ ਹੋ ਗਈ। ਇਹ ਸੁਣਵਾਈ ਜਿਹੜੀ ਆ ਸੰਵਿਧਾਨ ਦੀ ਧਾਰਾ 25 ਤੇ 26 ਦਾ ਹਵਾਲਾ ਜਿਹੜਾ ਜੀ ਉਹ ਦਿੰਦਿਆਂ ਦਿੱਤੀ ਗਈ ਆ, ਜਿਹੜੀ ਇਹ ਕਹਿੰਦੀ ਆ ਕਿ ਧਾਰਮਿਕ ਸੰਸਥਾ ਨੂੰ ਆਪਣੀਆਂ ਤਾਕਤਾਂ ਜਿਹੜੀਆਂ ਆਪਣੇ ਧਾਰਮਿਕ ਮਾਮਲਿਆਂ ਤੱਕ ਜਿਹੜਾ ਪ੍ਰਬੰਧ ਚਲਾਉਣ ਲਈ ਦਿੱਤੀਆਂ ਗਈਆਂ ਨੇ,
ਕਿਸੇ ਦੇ ਨਿੱਜੀ ਮਾਮਲਿਆਂ ਦੇ ਵਿੱਚ ਜਾਂ ਜਿਹੜੇ ਰਾਜਨੀਤਿਕ ਪਿਛੋਕੜ ਵਾਲੇ ਫੈਸਲੇ ਨੇ ਉਹ ਕਰਨ ਦੇ ਵਾਸਤੇ ਇਹ ਤਾਕਤਾਂ ਨਹੀਂ ਦਿੱਤੀਆਂ ਜਿਹੜੀਆਂ ਉਹ ਗਈਆਂ ਜੀ। ਜਿਹੜਾ ਅਦਾਲਤ ਸੀਗੀ ਜੀ ਪਹਿਲਾਂ ਜਦੋਂ ਉਹਨੇ ਪਟੀਸ਼ਨ ਸੁਣੀ ਤਾਂ ਉਹਨੇ ਇਹ ਗੱਲ ਕਹੀ ਕਿ ਉਹਨੂੰ ਕੁਝ ਹੋਰ ਤਰਕ ਇਹਦੇ ਉੱਤੇ ਚਾਹੀਦੇ ਆ ਕਿ ਕੀ ਅਦਾਲਤ ਇਉਂ ਧਾਰਮਿਕ ਮਾਮਲਿਆਂ 'ਚ ਦਖਲ ਦੇ ਸਕਦੀ ਆ। ਇੱਥੇ ਜਿਹੜਾ ਹਵਾਲਾ ਦਿੱਤਾ ਗਿਆ ਜੀ ਉਹ ਟ੍ਰਿਪਲ ਤਲਾਕ ਦਾ ਦਿੱਤਾ ਗਿਆ, ਤਲਾਕ ਵਾਲੇ ਮਾਮਲੇ ਦੇ ਵਿੱਚ ਵੀ। ਜੇ ਸੁਪਰੀਮ ਕੋਰਟ ਉਹਦੇ ਵਿੱਚ ਸ਼ਾਮਲ ਹੋਈ ਆ, ਉਹ ਇਹ ਕਹਿੰਦੀ ਆ ਕਿ ਇਹਦਾ ਕੋਈ ਇਤਿਹਾਸ ਨਹੀਂ ਲੱਭਦਾ ਕਿ ਤਲਾਕ ਜਿਹੜਾ ਸੀਗਾ ਕਿਸੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਗ੍ਰੰਥ ਦੇ ਵਿੱਚ ਜਿਹੜਾ ਜੀ ਉਹ ਦਰਜ ਕੀਤਾ ਗਿਆ ਹੋਵੇ। ਫਿਰ ਇਹਦੇ ਵਿੱਚ ਸੁਪਰੀਮ ਕੋਰਟ ਜਿਹੜੀ ਉਹ ਦਾਖਲ ਹੋਈ ਤੇ ਉਹਨੇ ਉਹਦੇ ਉੱਤੇ ਰੋਕ ਲਾਈ, ਇਹਨੂੰ ਜਿਹੜਾ ਜੀ ਆਧਾਰ ਬਣਾਇਆ ਗਿਆ। ਇਹਦੇ ਸੰਬੰਧੀ ਹੁਣ ਜਿਹੜਾ ਹਾਈ ਕੋਰਟ ਹੈ ਜੀ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰਤਾ। 29 ਨਵੰਬਰ ਨੂੰ ਉਹਨੂੰ ਜਿਹੜਾ ਜੀ ਇਹਦੇ ਸੰਬੰਧੀ ਰਿਕਾਰਡ ਦੇਣ ਦੇ ਵਾਸਤੇ ਆਖਿਆ ਗਿਆ। ਇਸ ਫੈਸਲੇ ਦੇ ਸੰਬੰਧੀ ਦੇਖਣਾ ਇਹ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੋਟਿਸ ਨੂੰ ਲੈ ਕੇ ਜਿਹੜਾ ਜੀ ਉਹ ਦਿੰਦੀ ਆ ਜਿਹੜਾ ਆਪਣਾ ਰਿਕਾਰਡ ਜਾਂ ਨਹੀਂ, ਕਿਉਂਕਿ ਪਿਛਲੇ ਦਿਨੀ ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਜਾਂਚ ਕਰ ਰਿਹਾ ਕਮਿਸ਼ਨ ਹੈ ਉਹਨੇ ਇਸੇ ਤਰ੍ਹਾਂ ਦਾ ਰਿਕਾਰਡ ਮੰਗਿਆ ਸੀਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਰਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਦੁਨਿਆਵੀ ਅਦਾਲਤਾਂ ਦੇ ਵਿੱਚ ਪੇਸ਼ ਨਹੀਂ ਹੁੰਦੇ, ਜਦੋਂ ਕਿ ਰਿਕਾਰਡ ਇਹ ਦੱਸਦਾ ਕਿ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾਲਤਾਂ ਦੇ ਵਿੱਚ ਇਹ ਰਿਕਾਰਡ ਲੈ ਕੇ ਜਾਂਦੀ ਰਹੀ ਆ। ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿਹੜਾ ਜੀ ਇਹ ਜਾਂਦੀ ਰਹੀ ਹੈ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ 'ਚ ਸਭ ਤੋਂ ਵੱਡੇ ਕੇਸ ਦਾ ਜਿਹੜਾ ਹਵਾਲਾ ਦਿੱਤਾ ਜਾ ਸਕਦਾ ਉਹ ਜਿਹੜਾ ਜੀ ਕੇਰ ਸਿੰਘ ਹੋਰਾਂ ਵਾਲਾ ਤੇ ਬੇਅੰਤ ਸਿੰਘ ਹੋਰਾਂ ਵਾਲਾ ਜਿਹੜਾ ਜੀ ਹੈ, ਜਿਹੜੇ ਇੰਦਰਾ ਗਾਂਧੀ ਦੇ ਕਤਲ ਦੇ ਸੰਬੰਧ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ, ਉਹ ਜਿਹੜਾ ਰਿਕਾਰਡ ਸੀਗਾ ਕਿ ਅਕਾਲ ਤਖਤ ਤੋਂ ਉਹਨਾਂ ਨੇ ਅੰਮ੍ਰਿਤ ਛਕਿਆ ਸੀਗਾ, ਇਹ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਪੇਸ਼ ਕਰਦੀ ਰਹੀ ਹੈ ਅਦਾਲਤ। ਹਾਂ ਬਿਲਕੁਲ ਜੀ, ਪਰ ਆ ਜਿਹੜੇ ਫੈਸਲਿਆਂ ਦੀ ਗੱਲ ਕਰਦੇ ਇਹ ਕਿਹੜੇ ਆਪ ਕਰਦੇ ਆ, ਇਹਨਾਂ ਨੂੰ ਲਿਖ ਕੇ ਦਿੱਤਾ ਜਾਂਦਾ ਜੀ ਸਾਰਾ ਕੁਛ, ਆਹ ਫੈਸਲਾ ਤੁਸੀਂ ਕਰਨਾ ਆ। ਤੇ ਇੱਕ ਹੋਰ ਭੰਬਲ ਭੂਸੇ ਦੀ ਗੱਲ ਕਰਦੇ ਆ, 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਜੇ ਗੱਲ ਕਰੀਏ ਤੇ ਉਹਦੇ ਬਾਰੇ ਵੀ ਬੜਾ ਹਜੇ ਤੱਕ ਭੰਬਲ ਭੂਸਾ ਹੀ ਹੈ ਜੀ। ਬਿਲਕੁਲ ਜੀ, ਐਕਚੁਅਲੀ ਇਹਦੀ ਉਮੀਦ ਜਿਹੜੀ ਉਹ ਕੀਤੀ ਜਾ ਰਹੀ ਸੀ, ਆਪਾਂ ਡਿਟੇਲ ਮੈਂ ਪਿਛਲੇ ਦਿਨਾਂ ਦੇ ਵਿੱਚ ਦਿੱਤੀ ਸੀ ਪੰਜਾਬੀ ਰੇਡੀਓ ਯੂਐਸਏ ਕਿ ਕਹਾਣੀ ਜਿਹੜੀ ਉਹ ਹੈ ਕੀ, ਕਿੱਥੋਂ ਜਿਹੜੀ ਇਹਦੀ ਵਿਗੜੀ ਆ। ਕਿਉਂਕਿ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਫਿਰ ਜਿਹੜਾ ਕਿਉਂਕਿ ਇਹ ਚਮਕੌਰ ਸਾਹਿਬ ਤੋਂ ਜਿਹੜਾ ਜੀ ਉਹ ਸਟਾਰਟ ਹੁੰਦੇ ਨੇ ਇਹ ਦਿਨ, ਜਿਹੜਾ ਹਫ਼ਤੇ ਦੇ ਤਕਰੀਬਨ ਸ਼ਹੀਦੀ ਜਿਹੜੇ ਦਿਹਾੜੇ ਨੇ ਉਹ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਆਉਂਦੇ ਨੇ। ਹੋਇਆ ਕੀ ਹੈ ਜੀ, ਇਸ ਕੈਲੰਡਰ ਦੇ ਭੰਬਲ ਭੂਸੇ 'ਚ ਜਿਹੜਾ ਵਿਚਾਲੇ ਆ ਉਹ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ। ਭਾਵ ਕਿ ਤੁਸੀਂ ਸ਼ਹੀਦੀ ਦਿਹਾੜਾ ਮਨਾਓਗੇ, ਫਿਰ ਵਿੱਚ ਗੁਰਪੁਰਬ ਮਨਾਓਗੇ, ਫਿਰ ਸ਼ਹੀਦੀ ਦਿਹਾੜੇ ਤੇ ਜਿਹੜਾ ਜੀ ਉਹ ਵਾਪਸ ਆ ਜਾਓਗੇ। ਇਹਨੂੰ ਲੈ ਕੇ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਮੀਟਿੰਗ ਲਾਈ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ 25 ਦਸੰਬਰ ਦੀ ਬਜਾਏ ਕਿਸੇ ਹੋਰ ਤਰੀਕ ਨੂੰ ਜਿਹੜੀ ਕੀ ਸਿਫਾਰਿਸ਼ ਸੀ ਉਹ ਰੱਦ ਕਰਤੀ। ਇਹ ਕਿਹਾ ਗਿਆ ਜੀ ਕਿ 25 ਦਸੰਬਰ ਨੂੰ ਹੀ ਜਿਹੜਾ ਜੀ ਇਹ ਦਿਹਾੜਾ ਮਨਾਇਆ ਜਾਊਗਾ। ਇਹਦਾ ਜਿਹੜਾ ਜੀ ਉਹ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਸ ਦੇ ਨਾਲ। ਜਿਹੜੇ ਦਲ ਖਾਲਸਾ ਹੈ ਉਹਨੇ ਇਹ ਕਹਿਤਾ ਜੀ ਕਿ ਅਸੀਂ ਨਹੀਂ ਮੰਨਦੇ ਇਸ ਫੈਸਲੇ ਨੂੰ, ਅਸੀਂ ਤਾਂ ਆਪਣੇ ਤਰੀਕੇ ਨਾਲ 5 ਜਨਵਰੀ ਨੂੰ ਜਿਹੜਾ ਜੀ ਉਹ ਮਨਾਵਾਂਗੇ 10ਵੇਂ ਪਾਤਸ਼ਾਹ ਦਾ ਜਿਹੜਾ ਜੀ ਉਹ ਗੁਰਪੁਰਬ। ਤਾਂ ਇਹਦੇ ਨਾਲ ਜਿਹੜਾ ਜੀ ਇਹ ਭੰਬਲ ਭੂਸਾ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਵਧਣ ਦੇ ਆਸਾਰ ਨੇ। ਵੈਸੇ ਜਿਹੜੀ ਇਹ ਮੀਟਿੰਗ ਲਾਈ ਗਈ ਆ ਉਹ ਜਿਹੜਾ ਜੀ ਉਹਦੇ ਵਿੱਚ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਜੀ ਉਹਨਾਂ ਨੂੰ ਤਾੜਨਾ ਜ਼ਰੂਰ ਸਖਤ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਆ। ਇਹ ਵੀ ਕਿਹਾ ਗਿਆ ਕਿ ਸੰਗਤ ਜਿਹੜੀ ਹੈ ਜੀ ਉਹਨਾਂ ਦੀਆਂ CDs ਲਿਆ ਕੇ ਦੇਵੇ, ਔਰ ਇਹ ਆਖਿਆ ਗਿਆ ਜੀ ਕਿ ਜੇ ਅੱਗੋਂ ਉਹ ਭੰਬਲ ਭੂਸਾ ਕ੍ਰੀਏਟ ਕਰਨਗੇ ਤਾਂ ਉਹਨਾਂ ਨੂੰ ਜਿਹੜੀਆਂ ਸਿੱਖ ਰਹਿਤ ਮਰਿਆਦਾਵਾਂ ਨੇ ਉਹਦੇ ਤਹਿਤ ਉਹਨਾਂ ਤੇ ਐਕਸ਼ਨ ਲਿਆ ਜਾ ਸਕਦਾ। ਭਾਵ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਜੀ ਤਿਆਰੀ ਹੋ ਗਈ ਆ ਇਸ ਚੀਜ਼ ਦੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਆਉਂਦੇ ਦਿਨਾਂ ਦੇ ਦੌਰਾਨ ਸ਼ਾਇਦ ਅਕਾਲ ਤਖਤ ਦੇ ਉੱਤੇ ਜਿਹੜਾ ਜੀ ਉਹ ਸੱਦਿਆ ਜਾ ਸਕਦਾ। ਉਹਦੇ ਤੇ ਤਾਂ ਤੁਰੰਤ ਜਿਹੜਾ ਜੀ ਫੈਸਲਾ ਆ ਗਿਆ। ਇਹ ਫੈਸਲਾ ਜਿਹੜਾ ਕਿ ਇੱਕ ਬੜਾ ਅਹਿਮ ਹੈ ਜੀ ਸਿੱਖ ਸੰਗਤ ਦੇ ਵਾਸਤੇ, ਕਿਉਂਕਿ ਮੈਂ ਅੱਗੇ ਵੀ ਸਾਂਝਾ ਕੀਤਾ ਸੀ ਕਿ ਫਤਿਹਗੜ੍ਹ ਸਾਹਿਬ ਦਾ ਉਹ ਏਰੀਆ ਜਿਹੜਾ ਜੀ ਜਿਹੜੀ ਸ਼ਹੀਦਾਂ ਦੀ ਧਰਤੀ ਆ ਉਹਦੇ ਉੱਤੇ ਇੱਕ ਪ੍ਰਥਾ ਚੱਲ ਰਹੀ ਹੈ ਜੀ ਕਿ ਜਿੰਨੇ ਦਿਨ ਇਹ ਸਮਾਗਮ ਚੱਲਦੇ ਆ ਸ਼ਹੀਦੀ ਦਿਹਾੜੇ ਵਾਲੇ, ਉੱਥੇ ਅੱਜ ਵੀ ਲੋਕ ਉਹ ਮੌਜੂਦ ਨੇ ਉਹਨਾਂ ਘਰਾਂ ਦੇ ਵਿੱਚ, ਉਹ ਮੰਜੇ ਤੇ ਨਹੀਂ ਸੌਂਦੇ ਜੀ, ਉਹ ਭੁੱਜੇ ਸੌਂਦੇ ਆ। ਸ਼ਹੀਦਾਂ ਨੂੰ ਜਿਹੜਾ ਜੀ ਉਹ ਨਤਮਸਤਕ ਹੋਣ ਦੇ ਵਾਸਤੇ ਉਹਨਾਂ ਨੂੰ ਸ਼ਰਧਾਂਜਲੀ ਇੱਦਾਂ ਦਿੰਦੇ ਆ। ਤੇ ਹੁਣ ਇਹ ਹੋਊਗਾ ਜੀ ਕਿ ਉਹ ਪਹਿਲਾਂ ਥੱਲੇ ਸੌ ਰਹੇ ਨੇ, ਫਿਰ ਗੁਰਪੁਰਬ ਆ ਗਿਆ ਵਿੱਚ, ਤੇ ਫਿਰ ਉਸ ਤੋਂ ਬਾਅਦ ਫਿਰ ਸ਼ਹੀਦੀ ਦਿਹਾੜਾ ਜੀ ਉਹ ਵਿਚਲੇ ਦਿਨ ਜਿਹੜਾ ਜੀ ਵਿੱਚ ਉਹਦੇ ਪਾਲਤਾ ਗਿਆ। ਇਹਨੇ ਬਿਨਾਂ ਕਿਸੇ ਸ਼ੱਕ ਦੇ ਭੰਬਲ ਭੂਸਾ ਤੱਕ ਕ੍ਰੀਏਟ ਕੀਤਾ ਜੀ। ਬਿਲਕੁਲ ਜੀ, ਸਾਰੇ ਦਿਨਾਂ ਦਿਹਾੜਾਂ ਲਈ ਵੀ ਇਹਨਾਂ ਨੂੰ ਝੰਡੀ ਹੋਰ ਥਾਂ ਤੋਂ ਮਿਲਦੀ ਆ। ਗੱਲ ਹੈਗੀ ਆ ਵੀ ਬਿਲਕੁਲ ਇਹ ਨਹੀਂ ਕੰਮ ਖਰਾਬ ਕੀਤਾ। ਅੱਗੇ ਆਪਾਂ ਆਂਗਨਵਾੜੀ ਤੇ ਦੂਜੇ ਟੀਚਰਾਂ ਦੀ ਜੇ ਗੱਲ ਕਰੀਏ ਤਾਂ ਇਹ ਸਰਕਾਰ ਨੂੰ ਘੇਰਨਗੇ।
ਬਿਲਕੁਲ ਜੀ। ਆਂਗਨਵਾੜੀ ਵਾਲੇ ਜਿਹੜੇ ਆ ਜੀ ਉਹ ਪਿਛਲੇ ਦਿਨਾਂ ਤੋਂ ਨਿਰੰਤਰ ਸਰਕਾਰ ਦੇ ਖਿਲਾਫ ਜਿਹੜੇ ਆ ਜੀ ਉਹ ਰੋਸ ਮੁਜ਼ਾਹਰੇ ਕਰ ਰਹੇ ਆ। ਇੱਥੇ ਪਟਿਆਲੇ ਦੇ ਵਿੱਚ ਉਹਨਾਂ ਨੂੰ ਰਾਤ ਨੂੰ ਜਿਵੇਂ ਜਿਹੜੀਆਂ ਪਾਣੀ ਦੀਆਂ ਬੁਛਾਰਾਂ ਸੀ ਜੀ ਉਹਦੇ ਨਾਲ ਇੱਥੋਂ ਖਦੇੜਿਆ ਗਿਆ। ਹੁਣ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰ ਰਹੇ ਆ ਜੀ ਔਰ ਪੁਲਿਸ ਦੀ ਸਖਤ ਨਾਕੇਬੰਦੀ ਦੇ ਬਾਵਜੂਦ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਉਹਨਾਂ ਨੇ ਘਿਰਾਓ ਜਿਹੜਾ ਸੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਕਰ ਦਿੱਤਾ। ਜਿਹੜੀਆਂ ਇਹ ਆਂਗਨਵਾੜੀ ਵਰਕਰਾਂ ਸੀਗੀਆਂ ਜੀ ਉਹ ਜੇਲ੍ਹ ਜਾਣ ਦੇ ਵਾਸਤੇ ਜਿਹੜਾ ਸੀਗਾ ਜੀ ਆਪਣੇ ਸੈਲਫ ਟੈਸਟ ਜਿਹੜੇ ਉਹਨਾਂ ਦੇ ਸੀਗੇ ਜੀ ਬਿਆਨ ਉਹ ਦੇਣ ਦੇ ਵਾਸਤੇ ਪਹੁੰਚੀਆਂ ਹੋਈਆਂ ਸੀਗੀਆਂ ਜੀ। ਇਹ ਕਿਹਾ ਜਾ ਰਿਹਾ ਜੀ ਕਿ ਜਿੰਨੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਉਹ ਦੇ ਰਹੇ ਨੇ ਇਹ ਕਿ ਅਸੀਂ ਜੇਲ੍ਹਾਂ ਭਰਾਂਗੀਆਂ ਔਰ ਇਹ ਆਖਿਆ ਗਿਆ ਜੀ ਕਿ ਕੱਲ੍ਹ ਤੋਂ ਜੇਲ੍ਹ ਭਰੋ ਅੰਦੋਲਨ ਜਿਹੜਾ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਜਾਊਗਾ ਆਂਗਨਵਾੜੀ ਵਰਕਰਾਂ ਦੇ ਵੱਲੋਂ। ਦੂਜੇ ਪਾਸੇ ਜਿਹੜੇ ਸਰਕਾਰ ਨੇ ਜਿਹੜੇ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਜੀ ਔਰ ਬਿਨਾਂ ਤਿਆਰੀ ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦੇ ਜਿਹੜੇ ਫੈਸਲੇ ਸੀ ਉਹਦੇ ਉੱਤੇ ਵੀ ਕਿੰਤੂ ਪਰੰਤੂ ਜਿਹੜਾ ਜੀ ਉਹ ਹੋਣ ਲੱਗਿਆ। ਉਹਦੇ ਉੱਤੇ ਕੁਐਸਚਨ ਮਾਰਕ ਇੱਕ ਲੱਗ ਗਿਆ ਜੀ। ਜਿਹੜੇ ਸਰਕਾਰੀ ਟੀਚਰ ਨੇ ਇਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਸਰਕਾਰ ਦੇ ਵਿਰੁੱਧ ਜਿਹੜਾ ਜੀ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਜਿਹੜਾ ਉਹ ਲੜਨ ਦਾ ਇਹਨਾਂ ਨੇ ਫੈਸਲਾ ਕੀਤਾ। ਇਹ ਵੀ ਕਿ ਸਾਂਝਾ ਅਧਿਆਪਕ ਮੋਰਚਾ ਜਿਹੜਾ ਜੀ ਉਹ ਪੰਜਾਬ ਭਰ ਦੇ ਵਿੱਚ ਧਰਨੇ ਮੁਜ਼ਾਹਰੇ ਤੇ ਅਰਥੀਆਂ ਫੂਕਣ ਦਾ ਜਿਹੜਾ ਜੀ ਉਹ ਸਿਲਸਿਲਾ ਉਹਨੇ ਸ਼ੁਰੂ ਕਰ ਦਿੱਤਾ ਔਰ 28 ਨਵੰਬਰ ਨੂੰ ਮੁਹਾਲੀ ਦੇ ਵਿੱਚ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਮੂਹਰੇ ਪੰਜਾਬ ਲੈਵਲ ਦਾ ਪ੍ਰਦਰਸ਼ਨ ਕਰਨ ਦਾ ਫੈਸਲਾ ਵੀ ਜਿਹੜਾ ਜੀ ਉਹ ਕੀਤਾ ਗਿਆ ਜੀ। ਇਹ ਦੋ ਵੱਡੇ ਜਿਹੜੇ ਰੋਸ ਮੁਜ਼ਾਹਰੇ ਨੇ ਦੋ ਜਥੇਬੰਦੀਆਂ ਦੇ ਉਹਦੇ ਨਾਲ 2-4 ਇਸ ਵੇਲੇ ਸਰਕਾਰ ਨੂੰ ਹੋਣਾ ਪੈ ਰਿਹਾ ਜਿਹੜੀ 8 ਮਹੀਨੇ ਅਜੇ ਜਿਹੜੀ ਆ ਜੀ ਉਹ ਪੁਰਾਣੀ ਹੈ। ਅਕਸਰ ਇਹ ਕਿਹਾ ਜਾਂਦਾ ਜੀ ਕਿ ਸਾਲ ਸਵਾ ਸਾਲ ਜਿਹੜਾ ਜੀ ਹੁੰਦਾ ਉਹਦੇ ਦੌਰਾਨ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਕਿਸੇ ਜਿਹੜੇ ਇਸ ਤਰ੍ਹਾਂ ਦੇ ਰੋਸ ਮੁਜ਼ਾਹਰੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਇਸ ਵਾਰੀ ਇਹ ਕੁਝ ਜ਼ਿਆਦਾ ਛੇਤੀ ਜਿਹੜਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਪੁਲਿਸ ਦੇ ਤਰਕ ਦੀ। ਉਹ ਕਹਿੰਦੇ ਕਿ ਵਿਦੇਸ਼ ਜਾਣ ਦੇ ਲਾਲਚ ਵਿੱਚ ਆਣ ਕੇ ਨੌਜਵਾਨ ਅਪਰਾਧਕ ਬਣ ਰਹੇ ਨੇ। ਦੇਖੋ ਅਸਲ ਦੇ ਵਿੱਚ ਜਿਹੜੇ ਫੜੇ ਗਏ ਆ ਜੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ 6 ਕਤਲ ਤਕਰੀਬਨ ਜਿਹੜੇ ਹਿੰਦੂ ਆਗੂਆਂ ਦੇ ਹੋਏ ਉਸ ਮਾਮਲੇ ਦੇ ਵਿੱਚ ਉਹਦੀ ਅਸਲ ਕਹਾਣੀ ਤਾਂ ਜਿਹੜੀ ਹੈ ਜੀ ਅਜੇ ਸਾਹਮਣੇ ਆਉਣੀ ਬਾਕੀ ਹੈ ਕਿਉਂਕਿ ਇਹ ਜਿਹੜੇ ਵੱਖ-ਵੱਖ ਫੜੇ ਗਏ ਚਾਹੇ ਰਮਨ ਹੈ ਚਾਹੇ ਬੁਗਨੀ ਹੈ ਚਾਹੇ ਸ਼ੇਰਾ ਹੈ ਤੇ ਚਾਹੇ ਜੱਗੀ ਜੌਲ ਦੀ ਜਿਹੜੀ ਗ੍ਰਿਫਤਾਰੀ ਆ ਇਹਦੇ ਅਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਇਹ ਸਾਰੇ ਦੇ ਸਾਰੇ ਪੁਲਿਸ ਰਿਮਾਂਡ ਦੇ ਉੱਤੇ ਨੇ। ਪੁਲਿਸ ਇਹਦੇ ਬਾਰੇ ਕੀ ਥਿਊਰੀ ਦੱਸਦੀ ਆ ਕਿ ਕਿਹੜੇ ਤਰੀਕੇ ਦੇ ਨਾਲ ਇਹ ਮਿਲੇ ਕਿਵੇਂ ਫੰਡਿੰਗ ਹੋਈ ਕਿਵੇਂ ਇਹ ਮਰਡਰ ਹੋਏ। ਕੁਝ ਚੀਜ਼ਾਂ ਤਾਂ ਬੇਸ਼ੱਕ ਜਿਹੜੀਆਂ ਦੀ ਉਹ ਰਮਨ ਤੇ ਚਾਹੇ ਉਹ ਸ਼ੇਰਾ ਜਿਹੜਾ ਦੀ ਉਹਦੇ ਉਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੇ ਕਿਵੇਂ ਇਹ ਜਿਹੜੇ ਕਤਲ ਸੀਗੇ ਉਹ ਕੀਤੇ। ਹੁਣ ਜਿਹੜੀ ਪੁਲਿਸ ਹੈ ਉਹਦੇ ਕੁਝ ਅਫਸਰ ਜਿਹੜੇ ਆ ਜੀ ਇਹ ਗੱਲ ਦੱਸਦੇ ਆ ਕਿ ਜਿਹੜੇ ਨੌਜਵਾਨ ਨੇ ਜਿਹੜੇ ਸਟੂਡੈਂਟ ਵੀਜ਼ੇ ਵਗੈਰਾ ਦੇ ਉੱਤੇ ਜਾਣ 'ਚ ਸਫਲ ਨਹੀਂ ਹੁੰਦੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਕੁਝ ਜਿਹੜੇ ਬਾਹਰ ਬੈਠੇ ਆਖਿਆ ਗਿਆ ਪੁਲਿਸ ਦੇ ਵੱਲੋਂ ਗਰਮ ਦਲੀਏ ਜਿਹੜੇ ਨੇ ਉਹ ਅਟਰੈਕਟ ਕਰਦੇ ਆ ਉਹਨਾਂ ਨੂੰ ਔਰ ਉਹ ਉਹਨਾਂ ਨੂੰ ਲਾਲਚ ਦੇ ਕੇ ਫਿਰ ਜਿਹੜਾ ਜੀ ਇਸ ਤਰ੍ਹਾਂ ਦੇ ਕ੍ਰਾਈਮ ਕਰਵਾ ਰਹੇ ਆ ਕਿ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਲੈ ਜਾਣਗੇ। ਪਰ ਇਹ ਤਰਕ ਜਿਹੜਾ ਜੀ ਉਹ ਪੁਲਿਸ ਦੇ ਵੱਲੋਂ ਦਿੱਤਾ ਜਾ ਰਿਹਾ ਜਦੋਂ ਕਿ ਜਿਹੜਾ ਸ਼ੇਰਾ ਫੜਿਆ ਗਿਆ ਉਹ ਤਾਂ ਰਹਿੰਦਾ ਇਟਲੀ ਆ ਦੇਰ ਤੋਂ ਜਿਹੜਾ ਜੀ ਉਹ ਰਹਿੰਦਾ। ਪੁਲਿਸ ਇਹ ਵੀ ਕਹਿੰਦੀ ਕਿ ਉਹ ਕਤਲ ਕਰਕੇ ਇੱਥੇ ਤੇ ਮੁੜ ਕੇ ਜਿਹੜਾ ਜੀ ਉਹ ਇਟਲੀ ਚਲੇ ਜਾਂਦਾ ਸੀਗਾ। ਪੁਲਿਸ ਇਹ ਵੀ ਕਹਿੰਦੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਜਿਹੜੀਆਂ ਪੰਜਾਬ ਦੇ ਵਿੱਚ ਵਾਰਦਾਤਾਂ ਨੇ ਉਹਦੇ ਵਿੱਚ ਇਹ ਗੱਲ ਇਹਨਾਂ ਲੋਕਾਂ ਨੇ ਮੰਨੀ ਆ ਪੁਲਿਸ ਦੇ ਕੋਲੇ ਕਿ ਇੰਗਲੈਂਡ ਤੇ ਇਟਲੀ ਤੋਂ 50 ਲੱਖ ਰੁਪਏ ਦੇ ਕਰੀਬ ਪੈਸਾ ਜਿਹੜਾ ਜੀ ਹਵਾਲਾ ਰਾਸ਼ੀ ਦੇ ਰਾਹੀਂ ਇੱਥੇ ਆਇਆ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਯੂਰਪੀ ਮੁਲਕ ਨੇ ਫਰਾਂਸ ਇਟਲੀ ਜਰਮਨੀ ਆਸਟਰੀਆ ਸਪੇਨ ਬੈਲਜੀਅਮ ਨਾਰਵੇ ਸਵਿਟਜ਼ਰਲੈਂਡ ਇੱਥੇ 6 ਤੋਂ 12 ਲੱਖ ਤੇ ਇੰਗਲੈਂਡ ਦੇ ਵਾਸਤੇ 9 ਤੋਂ 12 ਲੱਖ ਰੁਪਏ ਨੌਜਵਾਨ ਜਿਹੜੇ ਉਹ ਟਰੈਵਲ ਏਜੰਟਾਂ ਨੂੰ ਦਿੰਦੇ ਆ ਫਿਰ ਜਾ ਕੇ ਜਿਹੜਾ ਜੀ ਉੱਥੇ ਫਸ ਜਾਂਦੇ ਆ ਔਰ ਇਹ ਪੁਲਿਸ ਤੇ ਤਰਕ ਦਿੰਦੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਉਸ ਰਸਤੇ ਨਹੀਂ ਨਿਕਲ ਸਕਾਂਗੇ ਸ਼ਾਇਦ ਇਸ ਰਸਤੇ ਜਿਹੜਾ ਜੀ ਉਹ ਜਾ ਸਕਦੇ ਆ ਜਿਹਦੇ ਕਰਕੇ ਉਹ ਕ੍ਰਾਈਮ ਦੇ ਵਿੱਚ ਡੇ ਬਾਈ ਡੇ ਫਸਦੇ ਤੁਰੇ ਜਾ ਰਹੇ। ਹਾਂਜੀ ਤੇ ਅੱਗੇ ਆਪਾਂ ਵੈਸ਼ਨੋ ਦੇਵੀ ਦੇ ਮੰਦਿਰ ਦੀ ਜੇ ਗੱਲ ਕਰੀਏ ਤੇ ਉੱਥੇ 50,000 ਬੰਦੇ ਰੋਜ਼ ਜਾ ਸਕਣ ਦੀ ਇਜਾਜ਼ਤ। ਬਿਲਕੁਲ ਜੀ। ਐਕਚੁਅਲੀ ਜਿਹੜਾ ਜੀ ਇਹ ਮਾਮਲਾ ਇੱਕ ਜਿਹੜਾ ਸੋਸ਼ਲ ਵਰਕਰ ਆ ਜੀ ਉਹ ਲੈ ਕੇ ਗਿਆ ਸੀਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਜਿਹਦਾ ਨਾਮ ਗੌਰੀ ਮੌਲਿਕੀ ਹੈ। ਉਹਨੇ ਇਹ ਗੱਲ ਕਹੀ ਸੀ ਕਿ
ਜਿਹੜੇ ਖੱਚਰ ਤੇ ਜਿਹੜੇ ਦੀ ਘੋੜੇ ਵਰਤੇ ਜਾਂਦੇ ਨੇ ਉੱਪਰ ਪਹਾੜ ਦੇ ਉੱਤੇ ਜਾਣ ਦੇ ਵਾਸਤੇ, ਉਹਨਾਂ ਦੇ ਨਾਲ ਜਿਹੜਾ ਉੱਥੇ ਪ੍ਰਦੂਸ਼ਿਤ ਵਾਤਾਵਰਨ ਹੋ ਰਿਹਾ। ਔਰ ਇਹ ਕਿਹਾ ਗਿਆ ਸੀ ਕਿ ਘੋੜੇ ਤੇ ਖੱਚਰਾਂ ਦੀ ਵਰਤੋਂ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਹੈ। ਇਹਦੇ ਉੱਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਤਾਂ ਜਿਹੜਾ ਨਵਾਂ ਰਾਹ ਉਹਨੂੰ 24 ਨਵੰਬਰ ਤੋਂ ਖੋਲਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਇਹ ਕਿਹਾ ਗਿਆ ਕਿ ਇਹ ਜਿਹੜਾ ਨਵਾਂ ਰਾਹ ਖੁੱਲੂਗਾ ਇਹਦੇ ਉੱਤੇ ਬੈਟਰੀ ਨਾਲ ਚੱਲਣ ਵਾਲੇ ਜਿਹੜੇ ਵਹੀਕਲ ਨੇ ਉਹੀ ਜਿਹੜਾ ਉਹ ਜਾ ਸਕਣਗੇ। ਔਰ ਇਹ ਵੀ ਕਿਹਾ ਗਿਆ ਕਿ ਇਹਦੇ ਉੱਤੇ ਖੱਚਰ ਤੇ ਘੋੜੇ ਜਿਹੜੇ ਆ ਜੀ ਉਹਨਾਂ ਨੂੰ ਲਿਜਾਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਹੋਊਗੀ। ਨਾਲ ਦੀ ਨਾਲ ਇਹ ਵੀ ਆਖਿਆ ਗਿਆ ਜੀ ਕਿ ਹੁਣ ਤੋਂ ਜਿਹੜਾ ਜੀ ਇੱਥੇ ਜਿਹਨੇ ਵੈਸ਼ਨੋ ਦੇਵੀ ਮੰਦਿਰ ਜਾਣਾ ਉੱਥੇ 50,000 ਸ਼ਰਧਾਲੂ ਜਿਹੜੇ ਆ ਉਹ ਇੱਕ ਦਿਨ ਦੇ ਵਿੱਚ ਜਾ ਸਕਣਗੇ। ਇਹਦੇ ਤੋਂ ਜ਼ਿਆਦਾ ਜਿਹੜਾ ਜੀ ਜੇ ਉਹ ਪਹੁੰਚਦੇ ਆ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿੰਦਾ ਕਿ ਇਹਦੇ ਨਾਲ ਇਹਦੇ ਢਾਂਚੇ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚ ਸਕਦਾ ਹੈ। ਨੇੜੇ ਹੇਠਲਾ ਜਿਹੜਾ ਜੰਗਲ ਪੈਂਦਾ ਉਹਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਨੇ, ਉਹਦੇ ਵਿੱਚ ਇਹ ਲੋਕ ਜਿਹੜੇ ਆ ਜੀ ਉਹ ਫਸ ਸਕਦੇ ਆ। ਜਿੰਨੇ ਕੁ ਰਸਤੇ ਦੇ ਵਿੱਚ ਜਿਹੜੇ ਜੀ ਫਾਇਰ ਬ੍ਰਿਗੇਡ ਵਗੈਰਾ ਦੇ ਇੰਤਜ਼ਾਮ ਕੀਤੇ ਗਏ ਉਹਦੇ ਹਿਸਾਬ ਦੇ ਨਾਲ ਜਿਹੜਾ ਜੀ ਇਹ ਗਿਣਤੀ ਦੱਸੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ। ਇਹ ਵੀ ਜਿਹੜਾ ਜੀ ਆਖਿਆ ਗਿਆ ਕਿ ਜੇ ਮੰਨ ਲਓ ਇਹ ਤੋਂ ਜ਼ਿਆਦਾ ਲੋਕ ਜਿਹੜੇ ਆ ਜੀ ਉਹ ਪਹੁੰਚ ਜਾਂਦੇ ਆ ਤੇ ਉਹਨਾਂ ਨੂੰ ਹੇਠਾਂ ਜਿਹੜਾ ਜੀ ਉਹ ਰੋਕ ਲਿਆ ਜਾਵੇ। ਔਰ ਨਾਲ ਦੀ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਕਟੜਾ ਸ਼ਹਿਰ ਤੇ ਨੇੜੇ ਸੜਕਾਂ ਦੇ ਉੱਤੇ ਬੱਸਾਂ ਤੇ ਖੜਨ ਵਾਲੇ ਥਾਂ ਦੇ ਉੱਤੇ ਗੰਦ ਪਾਉਂਦੇ ਜਿਹੜੇ ਲੋਕ ਨੇ ਉਹਨੂੰ ਪ੍ਰਸ਼ਾਸਨ ਨੂੰ ਇਹ ਕਿਹਾ ਕਿ ਉਹਨਾਂ ਨੂੰ ਤੁਰੰਤ 2000 ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਔਨ ਦੀ ਸਪੌਟ ਕੀਤਾ ਜਾਵੇ। ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨਵੀਆਂ ਹਦਾਇਤਾਂ ਜਿਹੜੀਆਂ ਜੀ ਉਹ ਵੈਸ਼ਨੋ ਦੇਵੀ ਦੇ ਸੰਬੰਧੀ ਜਾਰੀ ਕੀਤੀਆਂ ਜੀ। ਤੇ ਅੱਗੇ ਆਪਾਂ ਸ਼ਿਵ ਸੈਨਾ ਤੇ ਭਾਜਪਾ ਦੇ ਵਿੱਚ ਜੇ ਦੇਖੀਏ ਤਾਂ ਕੁਛ ਗੜਬੜ ਲੱਗਦੀ ਹੈ। ਸ਼ਿਵ ਸੈਨਾ ਐਕਚੁਅਲੀ ਭਾਰਤੀ ਜਨਤਾ ਪਾਰਟੀ ਨੂੰ ਨਿਰੰਤਰ ਆਪਣੇ ਅਖਬਾਰ ਦੀਆਂ ਜਿਹੜੀਆਂ ਸੰਪਾਦਕੀਆਂ ਉਹਦੇ ਰਾਹੀਂ ਘੇਰਦੀ ਰਹੀ ਆ, ਬਾਵਜੂਦ ਇਹਦੇ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ ਉਹਦੀ ਭਾਈਵਾਲੀ ਆ ਬੀਜੇਪੀ ਦੇ ਨਾਲ ਜਿਹੜੀ ਸਰਕਾਰ ਦੇ ਵਿੱਚ ਸ਼ਿਵ ਸੈਨਾ ਦੀ ਭਾਈਵਾਲੀ ਜਿਹੜੀ ਆ ਜੀ ਉਹ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਹੈ। ਪਰ ਉਹਦੀ ਸੁਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਇਸ ਪੇਪਰ ਦੇ ਰੂਪ ਦੇ ਵਿੱਚ ਜਾਂ ਉਂਝ ਬਿਆਨਾਂ ਦੇ ਰੂਪ ਦੇ ਵਿੱਚ ਹਮੇਸ਼ਾ ਤਿੱਖੀ ਜਿਹੜੀ ਆ ਜੀ ਉਹ ਰਹੀ ਹੈ। ਨਵੀਂ ਜਿਹੜੀ ਉਹਨੇ ਹਮਲਾ ਕੀਤਾ ਭਾਰਤੀ ਜਨਤਾ ਪਾਰਟੀ ਦੇ ਉੱਤੇ, ਇਹ ਗੱਲ ਆਖੀ ਆ ਕਿ ਭਾਜਪਾ ਨੂੰ ਜਿਹੜਾ ਜੀ ਭਾਜਪਾ ਨੇ ਹੁਣ ਗੋਡੇ ਜਿਹੜੇ ਆ ਜੀ ਉਹ ਟੇਕ ਦਿੱਤੇ ਆ ਤਾਂ ਕਿ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਚਿਆ ਜਾ ਸਕੇ। ਇਹ ਜਿਹੜੀਆਂ ਟਿੱਪਣੀਆਂ ਨੇ ਉਹ GST ਵਾਲੇ ਮੁੱਦੇ ਦੇ ਉੱਤੇ ਕੀਤੀਆਂ ਗਈਆਂ ਨੇ। GST ਜਿਹਦੇ ਵਿੱਚ 10 ਨਵੰਬਰ ਨੂੰ ਜਿਹੜੀ ਦਰਾਂ 'ਚ ਕੁਝ ਕਟੌਤੀ ਕੀਤੀ ਗਈ ਸੀ, ਇਹਦੇ ਉੱਤੇ ਸ਼ਿਵ ਸੈਨਾ ਨੇ ਸਵਾਲ ਜਿਹੜੇ ਆ ਜੀ ਉਹ ਉਠਾਏ ਆ। ਉਹਨੇ ਕਿਹਾ ਕਿ ਸਰਕਾਰ ਨੇ ਹੁਣ ਝੁਕਣ ਦਾ ਫੈਸਲਾ ਕਿਉਂ ਕੀਤਾ। ਜਿਹੜਾ ਇਹ ਸ਼ਿਵ ਸੈਨਾ ਦਾ ਅਖਬਾਰ ਹੈ ਉਹ ਲਿਖਦਾ ਜੀ ਕਿ ਇਹ ਲੋਕ ਹਰੇਕ ਮਸਲੇ ਦੇ ਉੱਤੇ ਰਾਜਸੀ ਲਾਭ ਲੈਣ ਤੇ ਪ੍ਰਚਾਰ ਦੇ ਮਾਹਰ ਨੇ। ਇਹ ਸਰਕਾਰ ਜੋ ਕਹਿੰਦੀ ਸੀ ਕਿ ਉਹ ਇਸ ਮੁੱਦੇ GST ਦੇ ਉੱਤੇ ਸਮਝੌਤਾ ਨਹੀਂ ਕਰੂਗੀ, ਪ੍ਰਦਰਸ਼ਨਾਂ ਦੀ ਕੋਈ ਪਰਵਾਹ ਨਹੀਂ ਕਰੂਗੀ, ਹੁਣ ਇਹ ਝੁਕ ਗਈ। ਅਖਬਾਰ ਜਿਹੜਾ ਜੀ ਉਹ ਲਿਖਦਾ ਕਿ ਇਹਦਾ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹੋ ਰਿਹਾ ਸਖਤ ਵਿਰੋਧ ਇਹਦਾ ਕਾਰਨ ਜਿਹੜਾ ਜੀ ਉਹ ਬਣਿਆ। ਜਿਹੜਾ ਸ਼ਿਵ ਸੈਨਾ ਹੈ ਜੀ ਉਹ ਦਾਅਵਾ ਕਰਦੀ ਹੈ ਕਿ ਭਾਜਪਾ ਆਗੂਆਂ ਨੂੰ ਗੁਜਰਾਤ ਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੇ ਪੋਸਟਰ ਜਿਹੜੇ ਆ ਜੀ ਉਹ ਲਾਹੇ ਜਾ ਰਹੇ ਆ। ਸੰਪਾਦਕੀ ਦੇ ਵਿੱਚ ਇਹ ਵੀ ਲਿਖਿਆ ਕਿ GST ਕਰਕੇ ਮਹਿੰਗਾਈ ਵੱਧ ਗਈ ਆ, ਆਮ ਬੰਦੇ ਦਾ ਬਜਟ ਜਿਹੜਾ ਜੀ ਉਹ ਬਿਲਕੁਲ ਖਿੱਲਰ ਕੇ ਰਹਿ ਗਿਆ ਔਰ ਵਪਾਰੀਆਂ ਦਾ, ਛੋਟੇ ਵਪਾਰੀਆਂ ਦਾ ਖਾਸ ਤੌਰ ਦੇ ਉੱਤੇ GST ਨੇ ਲੱਕ ਤੋੜ ਦਿੱਤਾ। ਉਹਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੰਨਦੀ ਨਹੀਂ ਆਪਣੀ ਗਲਤੀ, ਪਰ ਹੁਣ ਜਿਹੜਾ ਜੀ ਉਹ ਗੋਡੇ ਟੇਕ ਰਹੀ ਹੈ ਕਿਉਂਕਿ ਉਹਨੂੰ ਲੱਗ ਰਿਹਾ ਕਿ ਗੁਜਰਾਤ ਉਹਦੇ ਹੱਥਾਂ ਦੇ ਵਿੱਚੋਂ ਖਿਸਕਦਾ ਤੁਰਿਆ ਜਾ ਰਿਹਾ। ਬਿਲਕੁਲ ਜੀ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਗੀ। ਤੇ ਅੱਗੇ ਆਪਾਂ ਬਾਲ ਦਿਵਸ ਦੀ ਜੇ ਗੱਲ ਕਰੀਏ ਤੇ ਜਿਹੜਾ ਬਾਲ ਦਿਵਸ ਮਨਾਇਆ ਜਾਂਦਾ ਪਰ ਜਿਹਨਾਂ ਬੱਚਿਆਂ ਦੇ ਮਾਪੇ ਨਹੀਂ ਹੁੰਦੇ ਤੇ ਕੀ ਸਰਕਾਰ ਵੱਲੋਂ ਉਹਨਾਂ ਨੂੰ ਵੀ ਕੁਛ ਯਾਦ ਕਰਾਇਆ ਜਾਂਦਾ, ਕੋਈ ਧਰਵਾਸ ਦਿੱਤੀ ਜਾਂਦੀ ਹੈ? ਦੇਖੋ, ਇੱਕ ਤਾਂ ਇਹ ਕਿ ਇਹ ਨਹੀਂ ਦੀਦਾ ਜੀ ਵੀ ਜਿਹੜੇ ਜਵਾਹਰ ਲਾਲ ਨਹਿਰੂ ਸੀ ਉਹ ਚਾਚਾ ਕਿਵੇਂ ਬਣ ਗਏ ਸਾਰਿਆਂ ਦੇ। ਉਹਦੇ ਨਾਂ ਦੇ ਉੱਤੇ ਜਿਹੜਾ ਜੀ ਇਹ ਮਨਾਇਆ ਜਾਂਦਾ ਬਾਲ ਦਿਵਸ ਜਿਹੜਾ ਚਿਲਡਰਨ ਡੇ ਦੇ ਤੌਰ ਦੇ ਉੱਤੇ। ਹੁਣ ਜਿਹੜਾ ਚਿਲਡਰਨ ਡੇ ਆ, ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਇੱਕ ਇਸ਼ਤਿਹਾਰ ਛਪਵਾਇਆ ਤੇ ਅਖਬਾਰਾਂ ਦੇ ਵਿੱਚ ਦੇ ਦਿੱਤਾ ਕਿ ਬੱਚਿਆਂ ਦੇ ਸੰਬੰਧੀ ਉਹ ਕੀਤਾ ਜਾਊਗਾ, ਆਹ ਕੀਤਾ ਜਾਊਗਾ। ਜਿਹੜੀ ਐਜੂਕੇਸ਼ਨ ਆ ਉਹਨਾਂ ਤੋਂ ਉਹਦੇ ਵਾਸਤੇ ਕੁਛ ਨਹੀਂ ਕੀਤਾ ਜਾਂਦਾ। ਮੈਂ ਕੱਲ ਇੱਕ ਵੀਡੀਓ ਪੋਸਟ ਕੀਤੀ ਸੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਜੀ। ਇਹ ਇੱਕ ਜਿਹੜਾ ਪਾਕਿਸਤਾਨ ਤੋਂ ਨੇ ਜੀ ਮੁਸਲਿਮ ਸਕਾਲਰ ਨੇ, ਉਹਨੇ ਬੜੀ ਕਮਾਲ ਦੀ ਉਹਦੇ ਵਿੱਚ, ਕਿਉਂਕਿ ਕੱਲ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਨਮ ਦਿਨ ਸੀਗਾ, ਮੈਂ ਕੱਲ ਵੀ ਥੋੜੀ ਗੱਲ ਇਹ ਛੋਹੀ ਸੀ ਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਟਾਈਮ ਜਿਹੜੇ ਖੁਦ ਅਨਪੜ੍ਹ ਸੀਗੇ
ਲਾਹੌਰ ਦੇ ਵਿੱਚ 87% ਲੋਕ ਉਦੋਂ ਚਿੱਠੀ ਪੱਥਰ ਪੜ੍ਹ ਲੈਂਦੇ ਸੀ ਫਾਰਸੀ ਦੇ ਵਿੱਚ, ਔਰ 78% ਪੂਰੇ ਥਰੂ ਆਊਟ ਪੰਜਾਬ ਦੇ ਵਿੱਚ। ਪੰਜਾਬ ਕਿੱਡਾ ਵੱਡਾ ਸੀਗਾ, ਉਹ ਕਾਬਲ, ਉਸ ਪਾਸੇ ਜੰਮੂ, ਦਿੱਲੀ ਤੱਕ, ਲਾਹੌਰ ਤੱਕ ਜਿਹੜਾ ਦੀ ਇਹਦੀਆਂ ਜਾਂਦੀਆਂ ਸੀਗੀਆਂ ਜੀ ਹੱਦਾਂ। ਇਹ ਜਿਹੜੇ ਬੱਚੇ ਜਿਨ੍ਹਾਂ ਦੇ ਸਿਰ ਤੋਂ ਮਾਪੇ ਜਿਹੜਾ ਜੀ ਉਹ ਖੁੱਸ ਗਏ। ਮਾਪੇ ਖੁੱਸੇ ਕਿਉਂ ਜੀ? ਗਰੀਬੀ ਦੀ ਵਜ੍ਹਾ ਕਰਕੇ। ਕਿਸਾਨ ਭਾਈਚਾਰਾ ਇਹਦੇ ਵਿੱਚ ਜ਼ਿਆਦਾ ਜੀ, ਜਿਹੜਾ ਖੁਦਕੁਸ਼ੀਆਂ ਕਰ ਗਿਆ, ਖੁਦਕੁਸ਼ੀਆਂ ਦੇ ਰਾਹ ਪਿਆ। ਜਿਹੜਾ ਕਿਸਾਨ ਸੀਗਾ ਉਹਨੇ ਇਹਨਾਂ ਬੱਚਿਆਂ ਦੀ ਜਿਹੜੀ ਸੀ ਜੀ ਉਹ ਵਾਗਡੋਰ ਕਿਸੇ ਦੇ ਹੱਥ 'ਚ ਨਾ ਫੜਾਈ। ਬਹੁਤੇ ਜਿਹੜੇ ਇਹ ਬੱਚੇ ਨੇ ਇਹ ਮਾਲਵੇ ਦੇ ਕੁਝ ਜਿਹੜੇ ਜ਼ਿਲ੍ਹੇ ਨੇ, ਜਿਹਦੇ ਵਿੱਚ ਸੰਗਰੂਰ ਵੀ ਆ ਜਾਂਦਾ, ਇਹਦੇ 'ਚ ਬਠਿੰਡਾ ਵੀ ਆ ਜਾਂਦਾ, ਇਹਦੇ 'ਚ ਬਰਨਾਲਾ ਤੇ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਮਾਨਸਾ ਜਿਹੜਾ ਡਿਸਟ੍ਰਿਕਟ ਆ ਉਹ ਆਉਂਦਾ। ਇੱਥੇ ਜਿਹੜਾ ਖੁਦਕੁਸ਼ੀ ਕਰ ਗਿਆ ਬੰਦਾ ਜੀ, ਕੁਝ ਥਾਵਾਂ ਤੇ ਇਹ ਹੋਇਆ ਕਿ ਉਹਦੀ ਫਿਰ ਜਿਹੜੀ ਵਾਈਫ ਸੀ ਉਹਨੂੰ ਉਹਦੇ ਭਰਾ ਦੇ ਘਰ ਬਿਠਾ ਦਿੱਤਾ ਗਿਆ, ਮੁੜ ਕੇ ਉਹ ਵੀ ਖੁਦਕੁਸ਼ੀ ਕਰ ਗਿਆ। ਬੱਚੇ ਜਿਹੜੇ ਜੀ ਫੇਰ ਔਖੇ ਹੋ ਗਏ। ਉਹਨਾਂ ਦੀ ਮਾਂ ਵੀ ਬਿਮਾਰੀ ਦੀ ਵਜ੍ਹਾ ਕਰਕੇ ਮਰ ਗਈ। ਉਹਦੀ ਦਾਦੀ ਜਿਹੜੀ ਆ ਜੀ ਉਹ ਵਿਚਾਰੀ ਬਜ਼ੁਰਗ, ਉਹ ਸੰਭਾਲਦੀ ਫਿਰਦੀ ਆ। ਕਿਤੇ ਜਿਹੜਾ ਇਹ ਆ ਕਿ ਬੱਚੇ ਦਾ ਪਿਓ ਜਿਹੜਾ ਸੀ ਉਹ ਖੁਦਕੁਸ਼ੀ ਕਰ ਗਿਆ। ਮਾਂ ਜਿਹੜੀ ਸੀ ਉਹਨੂੰ ਪਤਾ ਸੀ ਕਿ ਗਰੀਬੀ ਨਹੀਂ ਝੱਲ ਸਕਦੀ, ਉਹ ਚਲੇਗੀ, ਔਰ ਉਹ ਜਿਹੜੇ ਗੁਆਂਢੀ ਸੀ ਜੀ ਉਹਨਾਂ ਨੇ ਫਿਰ ਬੱਚੇ ਨੂੰ ਪਾਲਿਆ। ਇਹ ਇੱਕ ਨਹੀਂ ਜੀ, ਬਹੁਤ ਸਾਰੀਆਂ ਮਿਸਾਲਾਂ ਇਸ ਤਰ੍ਹਾਂ ਦੀਆਂ ਇਸ ਪੂਰੇ ਇਲਾਕੇ ਦੇ ਵਿੱਚ ਨੇ, ਜਿੱਥੇ ਇਹ ਬੱਚੇ, ਉਹਨਾਂ ਨੂੰ ਇਹ ਨਹੀਂ ਪਤਾ ਜੀ ਕਿ ਇਹ ਬਾਲ ਦਿਵਸ ਕਿਉਂ ਆਉਂਦਾ, ਇਹ ਚਿਲਡਰਨ ਡੇ ਜਿਹੜਾ ਜੀ ਉਹ ਕਿਉਂ ਮਨਾਇਆ ਜਾਂਦਾ, ਕਿਉਂਕਿ ਉਹਨਾਂ ਨੂੰ ਜਦੋਂ ਇਹਦੇ ਮਾਇਨੇ ਹੀ ਨਹੀਂ ਪਤਾ। ਜਸਟ ਕੁਐਸਚਨ ਮਾਰਕ ਇਸ ਚੀਜ਼ ਦੇ ਉੱਤੇ ਆ ਕਿ ਜੇ ਇਸ ਦਿਨ ਦੇ ਉੱਤੇ ਉਹ ਬੱਚੇ ਜਿਹੜੇ ਕਿ ਸਿਰਫ ਇਸ ਕਰਕੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਆ ਕਿ ਉਹਨਾਂ ਦੇ ਮਾਂ ਪਿਓ ਜਿਹੜੇ ਆ ਜੀ ਉਹ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ। ਮੈਂ ਤਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਨਾਲ ਉਹਦੇ ਜੋੜਿਆ ਸੀਗਾ ਕਿ ਉਹ ਅਨਪੜ੍ਹ ਵਿਅਕਤੀ ਨੇ ਹਰ ਬੰਦੇ ਦੀ ਪੜ੍ਹਾਈ ਦੇ ਵਾਸਤੇ ਇੰਤਜ਼ਾਮ ਜਿਹੜਾ ਜੀ ਉਹ ਕੀਤਾ। ਇਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਨਹੀਂ ਜਿਹੜਾ ਜੀ ਉਹ ਹੋ ਰਿਹਾ। ਇੱਕ ਜਿਹੜਾ ਜੀ ਸੁਨੇਹਾ ਇਸ ਤੇ ਮੈਂ ਜ਼ਰੂਰ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੇ ਘਰਾਂ 'ਚ ਬੁਗੜੀਆਂ ਲਾਈਆਂ ਨੇ, ਕੋਈ $1 $2 ਉਹਦੇ ਵਿੱਚ ਉਹ ਇਕੱਠਾ ਕਰਦੇ ਆ। ਉੱਥੇ ਨਾ ਦਿੱਤਾ ਜਾਵੇ ਜਿੱਥੇ ਲੜਾਈਆਂ ਪ੍ਰਮੋਟ ਹੁੰਦੀਆਂ ਨੇ। ਆਪਣੇ ਆਲੇ ਦੁਆਲੇ, ਆਪਣੇ ਪਿੰਡਾਂ ਦੇ ਵਿੱਚ ਇਹਦੇ ਵਾਸਤੇ ਕਿਸੇ ਸੰਸਥਾ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ, ਕਿਸੇ ਸੰਸਥਾ ਨੂੰ ਲੱਭਣ ਦੀ ਲੋੜ ਨਹੀਂ ਹੈ। ਸੰਸਥਾ ਦੇ ਵਿੱਚ ਜਦੋਂ ਇਹ ਪੈਸਾ ਜਿਹੜਾ ਉਹ ਚਲੇ ਜਾਂਦਾ ਫਿਰ ਉਹ ਘੱਟ ਜਾਂਦਾ ਤੇ ਕਿੰਤੂ ਪਰੰਤੂ ਵੀ ਆਉਂਦੇ ਆ। ਤੁਸੀਂ ਆਪ ਹੀ ਆਪਣੇ ਪਿੰਡਾਂ ਦੇ ਆਲੇ ਦੁਆਲੇ ਝਾਤੀ ਮਾਰ ਲੈਣੀ, ਕਿਸੇ ਜਗ੍ਹਾ ਦੇ ਉੱਤੇ ਕੋਈ ਬੱਚਾ ਇਸ ਤਰ੍ਹਾਂ ਦਾ ਹੈ ਤੇ ਉਹਦਾ ਜੇ ਇਹ ਖਰਚਾ ਚੁੱਕ ਸਕੋ, ਕੋਈ 500 ਰੁਪਈਏ ਤੋਂ ਲੈ ਕੇ ਸਕੂਲ ਦੇ ਉੱਤੇ ਡਿਪੈਂਡ ਹੈ, 1000 ਰੁਪਈਏ ਤੱਕ ਮਹੀਨੇ ਮੈਕਸੀਮਮ ਜਿਹੜਾ ਜੀ ਉਹ ਲੱਗਦਾ ਹੈ, ਜਿਹੜਾ ਜਿਹਦੇ ਵਿੱਚ ਸਾਰਾ ਉਹਦਾ ਬਾਕੀ ਖਰਚਾ ਪੈਨ ਪੈਨਸਲਾਂ ਕਾਗਜ਼ ਵਗੈਰਾ ਦਾ ਵੀ ਜਿਹੜਾ ਜੀ ਉਹ ਆ ਜਾਂਦਾ। ਤੇ ਜੇ ਇਹ ਬੱਚੇ ਜਿਹੜੇ ਆ ਜੀ ਉਹ ਪੜ੍ਹ ਸਕਣ, ਇਹਦੇ ਤੋਂ ਉੱਪਰ ਕੋਈ ਹੋਰ ਦਾਨ ਪੁੰਨ ਹੋ ਨਹੀਂ ਸਕਦਾ। ਇਸ ਦੇ ਨਾਲ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅੱਜ ਕੱਲ੍ਹ ਮੈਡੀਕਲ ਦੀਆਂ ਐਪਲੀਕੇਸ਼ਨਸ ਰੀਨਿਊ ਹੋ ਰਹੀਆਂ ਨੇ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਸੁੱਚਾ ਸਿੰਘ ਜੀ ਫਰਾਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ ਬਹੁਤ ਬਹੁਤ ਆਪ ਸਭ ਦੇ ਧੰਨਵਾਦੀ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200। ਪੰਜਾਬੀ ਰੇਡੀਓ ਜੋ ਐਸ ਐਸ ਹੋ ਰਿਹਾ ਸਾਰੇ ਸਰੋਤੇ ਨੂੰ ਇੱਕ ਵਾਰੀ ਫਿਰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਇਸ ਪੜਾਅ ਦੇ ਵਿੱਚ, ਇਸ ਹਿੱਸੇ ਦੇ ਵਿੱਚ ਅਸੀਂ ਤੁਹਾਡੀਆਂ ਕਾਲਾਂ ਲਵਾਂਗੇ। ਤੁਸੀਂ ਕਾਲ ਕਰ ਸਕੋਗੇ 4082725200 408 272 5200। ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ। ਤੇ ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂ ਤੇ ਜੀ ਚੱਲਦੇ ਹਾਂ ਅਸੀਂ ਆਪਣੇ ਕਾਲਰਸ ਵੱਲ। ਤੇ ਸਾਡੇ ਨਾਲ ਜੁੜ ਚੁੱਕੇ ਨੇ ਕਾਫੀ ਕਾਲਰਸ, ਤੇ ਜੇ ਅਜੇ ਵੀ ਕਿਸੇ ਨੇ ਕਾਲ ਕਰਨੀ ਹੈ 408 272 5200। ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਤੁਹਾਡੀ ਦੇਖੀ ਸੀ ਜੱਟ ਪੰਜਾਬੀ ਦੇ ਮੁੱਲਾ ਗੁਰਦੇਸ਼ ਸੋਨਾ। ਉਹ ਜਦੋਂ ਪੁਜਾਰੀ ਕੱਢੇ ਆ ਨਾ ਦਰਬਾਰ ਸਾਹਿਬ ਤੋਂ, ਤਾਂ ਇੱਕ ਪੁਜਾਰੀ ਨੇ ਕਿਹਾ ਸਾਨੂੰ ਤਾਂ ਤੁਸੀਂ ਦਿੱਤਾ ਕੱਢ, ਤੇ ਜਿਹੜੇ ਹੁਣ ਤੁਹਾਡੇ ਵਾਲੇ ਆਉਣੇ ਇਹ ਨਹੀਂ ਥੋਤੋਂ ਨਿਕਲਣੇ, ਉਹ ਪੋਜੀਸ਼ਨ ਹੋਈ ਪਈ ਆ। ਤੇ ਹੁਣ ਜਿਹੜਾ ਹਰਜਿੰਦਰ ਸਿੰਘ ਨੇ ਕੇਸ ਪਾਇਆ ਜੀ, ਤੇ ਉਹਦਾ ਜਵਾਬ ਇਹ ਦੇਊਗੇ ਕਿ ਨਾ ਦੇਊਗੇ। ਤੇ ਜਿਹੜੀਆਂ ਚੋਣਾਂ ਪੰਨੂ ਸਾਹਿਬ ਹੁੰਦੀਆਂ ਸ਼੍ਰੋਮਣੀ ਕਮੇਟੀ ਦੀਆਂ, ਇਹ ਸਰਕਾਰ ਦੇ ਅੰਡਰ ਹੁੰਦੀਆਂ ਤੇ ਇਹ ਆਪੇ ਹੀ ਕਰਾਉਂਦੇ ਆ ਜੀ, ਇਹਦੇ ਬਾਰੇ ਦੱਸੋ। ਥੈਂਕ ਯੂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਸੰਵਿਧਾਨ ਦੇ ਮੁਤਾਬਕ ਜਿਹੜੀ ਹੈ ਜੀ ਉਹ ਰਜਿਸਟਰਡ ਹੈ ਔਰ ਸੈਂਟਰ ਦੀ ਸਰਕਾਰ ਦੇ ਨਾਲ ਇਹ ਜੁੜਿਆ ਹੋਇਆ ਜੀ। ਜਿਹੜਾ
ਸਿੱਖ ਜਿਹੜਾ ਦੀ ਕਮਿਸ਼ਨ ਹੁੰਦਾ ਜੀ, ਜੁਡੀਸ਼ੀਅਲ ਕਮਿਸ਼ਨ, ਉਹਦੇ ਅੰਡਰ ਜਿਹੜੀਆਂ ਜੀ ਇਹ ਹੁੰਦੀਆਂ ਨੇ। ਲਿਖ ਕੇ ਦੇਣਾ ਪੈਂਦਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ, ਫਿਰ ਸਿਫਾਰਿਸ਼ ਜਿਹੜੀ ਹੈ ਜੀ ਉੱਤੋਂ ਆਉਂਦੀ ਹੈ, ਸੈਂਟਰ ਦੀ ਸਰਕਾਰ ਦੇ ਅੰਡਰ ਹੈ ਜੀ। ਤੇ ਸਾਡੇ ਨਾਲ ਅਗਲੇ ਕਾਲਰ ਨੇ ਸਰਬਜੀਤ ਸੋਹਲ। ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ। ਪੰਨੂ ਭਾਈ, ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਮਤਲਬ ਜਿਹੜੇ ਕੈਪਟਨ ਸਾਹਿਬ ਆ, ਆਏ ਦਿਨ ਕੋਈ ਨਾ ਕੋਈ ਬਿਆਨ ਦੇ ਦਿੰਦੇ ਆ ਕਿ ਮਤਲਬ ਬਾਹਰਲੀਆਂ ਤਾਕਤਾਂ ਜੀ ਇਹਨਾਂ ਕੋਲ ਆਪਣੀ ਇੱਥੇ ਮਤਲਬ ਪੁਲਿਸ ਦੇ ਉੱਪਰ ਨਹੀਂ ਇਹਨਾਂ ਦਾ ਕਾਬੂ ਹੈਗਾ, ਹੋਰ ਜਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ ਕਾਬੂ ਆਪਣਾ ਹੀ ਨਹੀਂ ਇਹਨਾਂ ਦਾ ਹੈਗਾ, ਕਿ ਮਤਲਬ ਆਏ ਦਿਨ ਕੋਈ ਨਾ ਕੋਈ ਇੱਦਾਂ ਦਾ ਬਿਆਨ ਦੇ ਦੇਣਾ ਜੀ ਬਾਹਰਲੀਆਂ ਤਾਕਤਾਂ ਦਾ ਹੱਥ ਆ ਜੀ ਪੰਜਾਬ ਦੇ ਵਿੱਚ ਜੋ ਵੀ ਖਰਾਬੀ ਹੋ ਰਹੀ ਹੈ ਬਾਹਰਲੀਆਂ। ਇਹ ਕਿਹੜੀਆਂ ਬਾਹਰਲੀਆਂ ਇੱਦਾਂ ਦੀਆਂ ਤਾਕਤਾਂ ਹੈਗੀਆਂ, ਇਹਦੇ ਬਾਰੇ ਦੱਸੋ। ਇੱਕ ਜਿਹੜੇ ਮੁੰਡਾ ਆਪਣੇ ਇੰਗਲੈਂਡ ਤੋਂ ਚੁੱਕਿਆ ਹੈ ਇਹਨਾਂ ਨੇ, ਕਿ ਉਹ ਤੁਹਾਨੂੰ ਲੱਗਦਾ ਪੰਨੂ ਸਾਹਿਬ ਕਿ ਇੱਕ ਬੰਦਾ ਇੱਦਾਂ ਦਾ ਕ੍ਰਾਈਮ ਕਰਕੇ ਤਾਂ ਪੰਜਾਬ ਦੇ ਵਿੱਚ ਖੜੂਗਾ ਜਾਂ ਫਿਰ ਉਹ ਹੋਰ ਪਾਸੇ ਨਹੀਂ ਇਹ ਜਾਊਗਾ? ਕੁਝ ਲੱਗਦਾ ਨਹੀਂ ਕਿ ਮੁੰਡਾ ਉਹ ਮਤਲਬ ਨਜਾਇਜ਼ ਹੀ ਚੱਕਿਆ ਲੱਗਦਾ, ਜਾਇਜ਼ ਤਾਂ ਨਹੀਂ ਹੈਗਾ। ਥੈਂਕ ਯੂ। ਦੇਖੋ, ਉਹਦੇ ਸੰਬੰਧੀ ਜਿਹੜਾ ਇੰਗਲੈਂਡ ਤੋਂ ਆਦੀ ਉਹ ਵੀ ਪ੍ਰੈਸ਼ਰ ਤਾਂ ਬਿਲਡ ਹੋ ਰਿਹਾ। ਜਿਹੜਾ ਉਹਦਾ ਪਰਿਵਾਰ ਹੈ ਉਹ ਪੋਲੀਟੀਸ਼ੀਅਨ ਜਿਹੜੇ ਨੇ ਜੀ ਉਹਨਾਂ ਦਾ ਸਹਾਰਾ ਲੈ ਰਿਹਾ। ਜੱਗੀ ਜੌਹਲ ਜਿਹੜਾ ਜੀ ਪੰਜਾਬ ਦੇ ਵਿੱਚ ਇੱਥੇ ਵਿਆਹ ਕਰਾਉਣ ਆਇਆ ਸੀਗਾ ਜੀ, ਇਹ ਜੰਡਿਆਲਾ ਮੰਜਕੀ ਦਾ ਜਿਹੜਾ ਜਗਤਾਰ ਸਿੰਘ ਜੌਹਲ। ਇਹ ਪਤਾ ਲੱਗੂਗਾ ਜੀ ਅਜੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਹਮਣੇ ਆਉਣ ਤੋਂ ਬਾਅਦ, ਜਦੋਂ, ਕਿਉਂਕਿ ਅਜੇ ਉਹ ਰਿਮਾਂਡ ਦੇ ਉੱਤੇ ਆ। ਪਹਿਲਾਂ ਖਬਰ ਦੇ ਵਿੱਚ ਵੀ ਜਿਹੜਾ ਜੀ ਉਹ ਕਿਹਾ ਅਜੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ ਕਿ ਕੀ ਉਹਦੇ ਪਿੱਛੇ ਜਿਹੜੀ ਆ ਜੀ ਉਹ ਕਹਾਣੀ ਆ। ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਜੀ ਸਾਹਮਣੇ ਰੱਖਿਆ ਗਿਆ, ਜਿਵੇਂ ਮੁੱਖ ਮੰਤਰੀ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਆਪ ਹਾਜ਼ਰ ਹੋਏ, ਉਹ ਜਾਂ ਉਹਦੇ ਵਿੱਚ ਜਿਹੜੇ ਪੁਲਿਸ ਮੁਖੀ ਸੀ ਉਹ ਉਹਨਾਂ ਨੂੰ ਨਾਲ ਜਿਹੜਾ ਬਿਠਾਇਆ, ਉਹਦੇ ਤੋਂ ਤਾਂ ਜਿਹੜਾ ਜੀ ਇਹ ਲੱਗਦਾ ਕਿ ਕੋਈ ਨਾ ਕੋਈ ਕਹਾਣੀ ਤਾਂ ਵੱਡੀ ਹੈਗੀ ਆ। ਪਰ ਜਿੰਨੀ ਦੇਰ ਤੱਕ ਇਹਦੀ ਸਾਰੀ ਇਨਵੈਸਟੀਗੇਸ਼ਨ ਜਿਹੜੀ ਜੀ ਉਹ ਸਾਹਮਣੇ ਨਹੀਂ ਆ ਜਾਂਦੀ, ਉਨੀ ਦੇਰ ਤੱਕ ਕੁਛ ਨਹੀਂ ਕਿਹਾ ਜਾ ਸਕਦਾ। ਜਿਹੜਾ ਜੱਗੀ ਜੌਹਲ ਆ ਉਹ ਕਿਸੇ ਕਤਲ ਦੇ ਵਿੱਚ ਤਾਂ ਜਿਹੜਾ ਜੀ ਉਹ ਸ਼ਾਮਲ ਨਹੀਂਗਾ, ਪਰ ਪੁਲਿਸ ਦੇ ਦੱਸਣ ਦੇ ਮੁਤਾਬਕ ਉਹਨੇ ਫੰਡ ਜਿਹੜੇ ਸੀ ਉਹ ਦਿੱਤੇ, 4000 ਪਾਉਂਡ ਜਿਹੜਾ ਜੀ ਇਹ ਦੱਸਿਆ ਜਾ ਰਿਹਾ ਕਿ ਉਹਨੇ ਇੰਗਲੈਂਡ ਤੋਂ ਪ੍ਰੋਵਾਈਡ ਕੀਤਾ। ਸੋਸ਼ਲ ਮੀਡੀਆ ਦੇ ਰਾਹੀਂ ਉਹ ਇਹਨਾਂ ਦੇ ਨਾਲ ਜੁੜਿਆ ਹੋਇਆ ਸੀਗਾ। ਲੱਸੀ ਦੀ ਜਿਹੜਾ ਪ੍ਰੈਸ਼ਰ ਖਾਸ ਤੌਰ ਦੇ ਉੱਤੇ ਬਿਲਡ ਕੀਤਾ ਜਾ ਰਿਹਾ ਉਹਦੇ ਪਰਿਵਾਰ ਦੇ ਵੱਲੋਂ ਇੰਗਲੈਂਡ ਦੇ ਵਿੱਚੋਂ, ਔਰ ਜਿਹੜੀ ਅਜੇ ਕਿਉਂਕਿ ਰਿਮਾਂਡ ਦੇ ਉੱਤੇ ਆ, ਜਦੋਂ ਉਹਦਾ ਰਿਮਾਂਡ ਮੁੱਕੂਗਾ ਫਿਰ ਜਿਹੜੀ ਜੀ ਇਹ ਕਹਾਣੀ ਸਾਹਮਣੇ ਆਊਗੀ ਕਿ ਕੀ ਕੁਛ ਜਿਹੜਾ ਜੀ ਉਹਨੇ ਮੰਨਿਆ ਔਰ ਪੁਲਿਸ ਦੀ ਕਹਾਣੀ। ਸੁਖਵਿੰਦਰ ਗਰੇਵਾਲ ਜੀ। ਹੈਲੋ ਭੈਣ ਜੀ, ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬੀ ਰੇਡੀਓ USA ਔਰ ਆਪਣੇ ਪੰਨੂ ਭਾਜੀ ਦਾ। ਮੈਂ ਰੈਗੂਲਰ ਲਿਸਨਰ ਹਾਂ ਇਹਨਾਂ ਦਾ, ਕਿਉਂਕਿ ਮੈਂ ਪੰਜਾਬ ਤੇ ਹੀ ਔਰ ਆਪਣੇ ਪੰਜਾਬੀ ਰੇਡੀਓ ਇਹਨਾਂ ਨੂੰ ਡੇਲੀ ਸੁਣਦਾ। ਮੈਂ ਕਦੇ ਮਿਸ ਨਹੀਂ ਕੀਤਾ। ਪਰ ਮੈਂ ਕਾਲ ਭਾਜੀ ਹੁਣ ਕੀ ਹੈ ਕੁਐਸਚਨ ਮੇਰਾ ਵੀਰ ਜੀ ਇਹ ਆ ਕਿ ਜਿਵੇਂ ਭਾਰਤੀ ਸੰਵਿਧਾਨ ਆਪਾਂ ਨੂੰ ਅੱਜ ਕੱਲ੍ਹ ਜੋ ਗੱਲ ਚੱਲ ਰਹੀ ਆ, ਜਿਹੜਾ ਵੋਟ ਦਾ ਆਪਣੇ ਹੱਕ ਜਿਹੜੇ NRI ਵਾਸਤੇ ਜੋ ਦੇ ਰਿਹਾ, ਜੋ ਗੱਲ ਚੱਲ ਰਹੀ ਹੈ ਵੀ ਇਹ ਵੋਟ ਅਸੀਂ ਜਿਹੜੀ ਹੈਗੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਉਹਦੇ ਵਿੱਚ ਵੀ NRI ਨੂੰ ਹੱਕ ਦੇ ਸਕਦੇ ਹਾਂ ਜਾਂ ਲੈ ਸਕਦੇ ਹਾਂ। ਮੇਰਾ ਖਿਆਲ ਤੁਸੀਂ ਆਪਣੇ ਸਮਝ ਗਏ ਹੋਗੇ ਪੰਨੂ ਸਾਹਿਬ ਇਹ ਸਾਰੀ ਗੱਲਬਾਤ। ਤੇ ਮੈਂ ਕਹਿਣਾ ਕੀ ਚਾਹੁੰਦਾ ਕਿ ਅਸੀਂ ਵੋਟ ਦਾ ਹੱਕ ਇਹ ਵੀ ਪ੍ਰਾਪਤ ਕਰ ਸਕਦੇ ਜੋ NRI ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਸਾਨੂੰ ਹੱਕ ਮਿਲ ਸਕਦਾ ਹੈ ਜਾਂ ਨਹੀਂ, ਜਾਂ ਕੋਈ ਲੋਕ ਸਵਿਰਦ ਹੈਗੇ ਆ ਇਹਦੇ ਬਾਬਤ ਜਾਂ ਨਹੀਂ। ਮੈਂ ਇਹੀ ਪੁੱਛਣਾ ਚਾਹੁੰਦਾ ਜੀ। ਬਹੁਤ ਧੰਨਵਾਦ ਵੀਰ। ਥੈਂਕ ਯੂ ਜੀ। ਦੇਖੋ, ਅਜੇ ਤਾਂ ਉਹ ਰੇਡ ਕਰ ਜਿਹੜਾ NRI ਵੋਟਾਂ ਵਾਲਾ ਹੈ ਉਹਦੇ 'ਚ ਇੱਕ ਗੱਲ ਜ਼ਰੂਰ ਤੁਸੀਂ ਜਿਹੜੀ ਜੀ ਉਹ ਕਲੀਅਰ ਕਰ ਲੈਣਾ ਕਿ ਜਿਨ੍ਹਾਂ ਲੋਕਾਂ ਨੇ ਸਿਟੀਜ਼ਨਸ਼ਿਪ ਨਹੀਂ ਲਈ, ਜਿਨ੍ਹਾਂ ਦੇ ਕੋਲ ਪਾਸਪੋਰਟ ਜਿਹੜਾ ਦੀ ਉਹ ਕਿਸੇ ਦੂਸਰੇ ਕੰਟਰੀ ਦਾ ਹੋ ਗਿਆ, ਇਹ ਉਹਨਾਂ ਦੇ ਵਾਸਤੇ ਨਹੀਂ ਹੋਊਗਾ। ਇਹਦੇ ਵਿੱਚ ਜੇ ਉਹ ਰਾਈਟ ਮਿਲਦਾ ਤਾਂ ਅਜੇ ਤਾਂ ਜੇ ਉਹਦੇ ਨਾਲ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ, ਕਿਉਂਕਿ ਇਹ ਅਕਸਰ ਜਿਹੜਾ ਮਸਲਾ ਨਾ ਜੀ ਇਲੈਕਸ਼ਨਾਂ ਦੇ ਨੇੜੇ ਤੇੜੇ ਜਾ ਕੇ ਜ਼ਰੂਰ ਜਿਹੜਾ ਸਾਹਮਣੇ ਆਉਂਦਾ, ਮੁੜ ਕੇ ਫਿਰ ਇਹਦੇ ਉੱਤੇ ਚੁੱਪ ਵੱਟ ਲਈ ਜਾਂਦੀ ਹੈ। ਜਿਹਨਾਂ ਕੋਲ ਇੰਡੀਅਨ ਪਾਸਪੋਰਟ ਹੈ ਉਹਨਾਂ ਦੇ ਹੋਰ ਕਿਵੇਂ ਇਹ ਹੋਊਗਾ ਜੀ, ਪ੍ਰੋਕਸੀ ਵੋਟ ਹੋਊਗੀ, ਕਿਹੜੇ ਤਰੀਕੇ ਦੇ ਨਾਲ ਇਹ ਪਾਈ ਜਾਊਗੀ, ਇਹ ਸਾਰਾ ਕੁਛ ਅਜੇ ਸਾਹਮਣੇ ਆਉਣਾ ਬਾਕੀ ਆ। ਪਰ ਜਿਹੜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ ਜੀ, ਇਹਦੇ ਵਾਸਤੇ ਤਾਂ ਇਹ ਆ ਜੀ ਕਿ ਇੱਥੋਂ ਆਵਾਜ਼ ਜਿਹੜੀ ਆ ਉਹ ਉੱਠੇ। ਸਾਡੇ ਜਿਨ੍ਹਾਂ ਦੇ ਅੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ, ਉਹਨਾਂ ਨੇ ਆ ਬੈਲ ਮੁਝੇ ਮਾਰ ਥੋੜੀ ਕਰਨਾ ਕਿ ਬਾਹਰਲੇ ਜਿਹੜੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਰਾਈਟ ਜਿਹੜਾ ਜੀ ਉਹ ਦੇ ਦਿਓ। ਉਹਨਾਂ ਨੇ ਤਾਂ ਪਹਿਲਾਂ ਹੀ ਇਹਦਾ ਦਾਇਰਾ ਇੰਨਾ ਛੋਟਾ ਕਰ ਲਿਆ, ਇੰਨਾ ਕੁ ਸੁੰਗੜ ਗਿਆ ਕਿ ਇਹਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਕੇ ਪਹਿਲਾਂ ਪੰਜਾਬੀ ਵੀ ਬਣਾਈ ਕਿ ਸਾਡਾ ਰਾਜ ਜਿਹੜਾ ਜੀ ਉਹ ਰਹੇ ਸਾਡੇ ਹੱਥੋਂ ਨਾ ਜਾਵੇ, ਫਿਰ ਹੁਣ ਜਿਹੜਾ ਜੀ ਜਿਹੜੇ ਸਹਿਜਧਾਰੀ ਸਿੱਖ ਨੇ ਉਹਨਾਂ ਦਾ ਵੋਟ ਦਾ ਹੱਕ ਜਿਹੜਾ ਜੀ ਉਹ ਪਾਸੇ ਕੀਤਾ ਗਿਆ ਵੀ
ਸਾਡੇ ਤੱਕ ਜਿਹੜਾ ਜੀ ਉਹ ਸੀਮਤ ਰਹਿ ਜੇ, ਹੋਰ ਇਹਦੇ ਉੱਤੇ ਕੋਈ ਕਾਬਜ਼ ਨਾ ਹੋ ਸਕੇ। ਤੁਹਾਨੂੰ ਲੱਗਦਾ ਕਿ ਉਹ ਪ੍ਰਵਾਸੀਆਂ ਨੂੰ ਵੋਟ ਦੇਣ ਦਾ ਜਿਹੜਾ ਹੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਪੂਰਾ ਹੋਣ ਦੇਣਗੇ? ਹਾਂ, ਜੇ ਤੁਸੀਂ ਕਰ ਸਕਦੇ ਹੋ ਤਾਂ ਇੱਕ ਗੱਲ ਜਿਹੜੀ ਬਾਰ-ਬਾਰ ਉੱਠ ਵੀ ਰਹੀ ਹੈ ਜਿਹੜੀ ਕਿ ਅਜੇ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਜਿਹੜੀਆਂ ਵੱਖ-ਵੱਖ ਨੇ ਜੀ, ਉਹਨਾਂ ਦੇ ਆਪਸ 'ਚ ਵਖਰੇਵੇਂ ਬੜੇ ਆ। ਕੋਈ ਇੱਕ ਜਿਹੜਾ ਜੀ ਉਹ ਦੂਜੇ ਨਾਲ ਤੁਰਨ ਦੇ ਵਾਸਤੇ ਤਿਆਰ ਨਹੀਂਗਾ। ਮੰਨ ਲਓ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਹੋ ਜਾਂਦੀਆਂ, ਲੈਟਸ ਸੀ ਕਿ ਉਹ ਕਹਿੰਦੇ ਕਿ ਦਸੰਬਰ ਦੀ ਜਿਹੜੀਆਂ ਦੀ ਚੋਣਾਂ ਹੋਣਗੀਆਂ, ਮੈਨੂੰ ਨਹੀਂ ਲੱਗਦਾ ਕਿ ਇਹਦੇ ਤੋਂ ਜਿਹੜਾ ਜੀ ਉਹ ਅਕਾਲੀ ਦਲ ਦਾ ਕਬਜ਼ਾ ਜਿਹੜਾ ਉਹ ਟੁੱਟ ਸਕੂਗਾ ਅੱਜ ਦੀ ਤਰੀਕ 'ਚ। ਉਹਦਾ ਰੀਜ਼ਨ ਜਿਹੜਾ ਸਭ ਤੋਂ ਵੱਡਾ ਇਹੀ ਆ ਕਿ ਇਹ ਜਥੇਬੰਦੀਆਂ ਜਿਹੜੀਆਂ ਜੀ ਉਹ ਖੱਖੜ ਕਰੇਲੇ ਨੇ, ਆਪ ਪਾਰਟੀਆਂ ਹੋਈਆਂ ਨੇ, ਉਹ ਇੱਕ ਜਿਹੜਾ ਜੀ ਉਹ ਝੰਡੇ ਥੱਲੇ ਇਕੱਠੇ ਹੋਣ ਦੇ ਵਾਸਤੇ ਤਿਆਰ ਨਹੀਂ। ਜਿਹੜੇ ਗੁਰਤੇਜ ਸਿੰਘ ਹੋਰਾਂ ਦੀ ਤੁਸੀਂ ਗੱਲ ਕਰ ਰਹੇ, ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ, ਉਹ ਕਹਿੰਦੇ ਇੱਕ ਹੋ ਸਕਦਾ। ਮੈਂ ਕਿਹਾ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਨਹੀਂ ਇਸ ਪਾਸੇ ਵੱਲ ਆ ਰਹੀ। ਵਿਦੇਸ਼ਾਂ ਦੇ ਕੁਛ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਨਵੀਂ ਜਨਰੇਸ਼ਨ ਜਿਹੜੀ ਹੈ ਜੀ ਉਹ ਆਈ ਆ, ਉਹ ਸਫਲ ਵੀ ਰਹੇ ਆ, ਬੈਟਰ ਜਿਹੜਾ ਜੀ ਉਹਦਾ ਪ੍ਰਬੰਧ ਜਿਹੜਾ ਉਹ ਚਲਾ ਰਹੇ ਆ। ਪਰ ਇੱਥੇ ਪੰਜਾਬ ਦੇ ਵਿੱਚ ਇਹ ਲੱਗਦਾ ਹੀ ਨਹੀਂ ਜੀ ਕਿ ਇੱਥੇ ਤਾਂ ਅਜੇ ਵੀ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਏਜ ਦਾ ਫੈਕਟਰ ਲੈ ਲਓ ਤਾਂ 50 ਤੋਂ ਉੱਪਰ ਵਾਲੇ ਹੀ ਨੇ ਜੀ ਸਾਰੇ। ਜਾਂ ਸੋਚਿਆ ਸੀ ਉਹ ਨਗਾਹ ਵਰਗੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਬਣੇ ਸੀ, ਕੋਈ ਜਿਹੜੀ ਜਥੇਬੰਦੀ ਆ ਇਹ ਕਹੂਗੀ ਕਿ ਅਸੀਂ ਚੋਣਾਂ ਕਰਾਉਂਦੇ ਆ, ਇਹ ਦੇਖੋ ਕੁਰਬਾਨੀ ਦੇਣੀ ਪਊਗੀ। ਅਸੀਂ ਇਹਦੇ ਵਿੱਚ ਨਹੀਂ ਲੜਦੇ ਚੋਣਾਂ, ਅਸੀਂ 30 ਜਾਂ 35 ਸਾਲ ਤੋਂ ਉੱਪਰ ਉਮਰ ਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਦੇਣੀ ਇਹਦੀ, ਪਰ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਬਦਲਾਓ ਆਵੇ, ਇਹਦੇ ਵਿੱਚ ਨੌਜਵਾਨ ਆਉਣ। ਜੇ ਬਦਲਾਓ ਆਊਗਾ ਫਿਰ ਤੁਹਾਡੇ ਵਾਲੀਆਂ ਜਿਹੜੀਆਂ ਗੱਲਾਂ ਦੀ ਉਹ ਪੋਸੀਬਲ ਹੋ ਸਕਣਗੀਆਂ, ਅਦਰਵਾਈਜ਼ ਇਹ ਮਹਿਜ਼ ਇੱਕ ਸੁਪਨਾ ਹੀ ਆ ਹਾਲ ਦੀ ਘੜੀ। ਪੌਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਾਂ ਪੁੱਛਣਾ ਜਿਹੜੇ ਆਪਣੇ ਬੱਚੇ ਫੜੇ ਹੈਗੇ ਆਪਣੇ ਕਤਲਾਂ ਦੇ ਵਿੱਚ, ਇਹ ਜਿਹੜੇ ਲੋਕ ਇਹਨੂੰ ਆਪਣਾ ਇਹਨਾਂ ਨੂੰ ਇਮੋਸ਼ਨ ਨੂੰ ਭੜਕਾਉਂਦੇ ਹੈਗੇ ਆ, ਕੋਈ ਹਿੰਦੂਆਂ ਕੋਈ RS ਦੇ ਅਗੇਂਸਟ ਕਿਤੇ ਹੋਰ ਜਿਹੜੀਆਂ ਹਿੰਦੂ ਚਾਹੇ ਕੋਈ ਰਿਲੀਜੀਅਸ ਆਪਣਾ ਸਿੱਖ ਰਿਲੀਜੀਅਸ ਐਸਟੈਬਲਿਸ਼ਮੈਂਟ ਆਈਆਂ, ਉਹਨਾਂ ਇਹਨਾਂ ਤੇ ਵੀ ਕੇਸ ਕੁਛ ਦਰਜ ਹੋਣੇ ਚਾਹੀਦੇ, ਜਿਵੇਂ ਡਿਸਟਰੋਏ ਕਰਦੇ ਲੋਕਾਂ ਦੀਆਂ ਫੈਮਲੀਆਂ ਨੂੰ। ਵੀ ਜਿੱਦਾਂ ਆਪਣੇ ਨਵਕਰਨ ਸਿੰਘ ਹੋਣੀ ਉਹ ਲਵ ਜਾਂ ਲਵ ਮੈਰਿਜ 11 ਰਿਲੇਸ਼ਨਸ਼ਿਪ ਇਹ ਜਾਂ ਕੋਈ ਨੂੰ ਸਪੋਰਟ ਕਰਦੇ ਆ ਤੇ ਉਹ ਪ੍ਰੋਜੈਕਟ ਕਰਦੀ ਮੈਂ ਬਹੁਤ ਵੱਡਾ ਸਿੱਖ। ਹੁਣ ਮੈਂ ਇਹਦੀ ਥੋੜੀ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ, ਨਵਕਰਨ ਸਿੰਘ ਦੀ ਮੇਰੇ ਖਿਆਲ ਕਮਿਊਨਿਸਟ ਇਹਦੀ ਬੈਕਗਰਾਉਂਡ ਹੈਗੀ। ਹੁਣ ਇਹਨਾਂ ਲੋਕਾਂ ਨੂੰ ਨਾ ਤਾਂ ਸਾਡੀ ਫੈਮਿਲੀ ਵੈਲਿਊਜ਼ ਨਾ ਕੋਈ ਮਤਲਬ ਨਾ ਰਿਲੀਜਨ ਨਾ ਕੀ, ਇਹਨਾਂ ਲੋਕਾਂ ਤੇ ਵੀ ਆਪਣੇ ਕੇਸ ਦਰਜ ਹੋਣੇ ਚਾਹੀਦੇ ਭੜਕਾਉਂਦੇ ਲੋਕ। ਮੈਂ ਪੁੱਛ ਥੈਂਕ ਯੂ। ਗੱਲ ਤਾਂ ਚੰਗੀ ਆ ਪਾਲ ਜੀ, ਤੁਸੀਂ ਰਿਸਰਚ ਕਰਨ ਲੱਗ ਗਏ। ਨਵਕਿਰਨ ਸਿੰਘ ਹੋਰਾਂ ਦੀ ਦੇਖੋ, ਮੰਨ ਲਓ ਇੱਕ ਤਾਂ ਜੀ ਉਹ ਹਿਊਮਨ ਰਾਈਟਸ ਦੇ ਵਾਸਤੇ ਲੜਦੇ ਆ ਜੀ। ਹਿਊਮਨ ਰਾਈਟਸ ਦੇ ਵਾਸਤੇ ਲੜਨ ਵਾਲੇ ਲੋਕ ਜਿਹੜੇ ਉਹ ਕਿੰਨੇ ਕੁ ਰਹਿ ਗਏ, ਕਿੰਨੀਆਂ ਕੁ ਜਥੇਬੰਦੀਆਂ ਰਹਿ ਗਈਆਂ? ਮੇਰਾ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਕਿਸੇ ਟਾਈਮ ਪੰਜਾਬ ਬਹੁਤ ਮੋਹਰੀ ਜਿਹੜਾ ਜੀ ਉਹ ਹੁੰਦਾ ਸੀਗਾ, ਔਰ ਜਾਂ ਤਾਂ ਤੁਸੀਂ ਇਹ ਕਿਹਾ ਜਾ ਸਕਦਾ ਜੀ ਕਿ ਇਸ ਮਾਮਲੇ ਦੇ ਵਿੱਚ ਜੋ ਹਾਲ ਜਸਵੰਤ ਸਿੰਘ ਖਾਲੜਾ ਜੀ ਦਾ ਹੋਇਆ, ਉਦੋਂ ਬਾਅਦ ਇਹਦੇ 'ਚ ਲੜਨ ਵਾਲੇ ਲੋਕ ਚੰਦ ਰਹਿ ਗਏ। ਉਹਨਾਂ ਦੀ ਬੈਕਗਰਾਊਂਡ ਕੀ ਆ? ਕੀ ਹਿਊਮਨ ਰਾਈਟਸ ਦੇ ਵਾਸਤੇ ਲੜਨ ਵਾਲਾ ਬੰਦਾ ਕਾਮਰੇਡ ਨਹੀਂ ਹੋ ਸਕਦਾ, ਜਾਂ ਉਹ ਹਿੰਦੂ ਨਹੀਂ ਹੋ ਸਕਦਾ, ਜਾਂ ਉਹ ਕ੍ਰਿਸਚਨ ਨਹੀਂ ਹੋ ਸਕਦਾ, ਕੋਈ ਮੁਸਲਿਮ ਨਹੀਂ ਹੋ ਸਕਦਾ, ਉਹ ਸਿਰਫ ਸਿੱਖ ਹੋਵੇ ਤੇ ਫਿਰ ਅਸੀਂ ਮੰਨਾਂਗੇ ਕਿ ਉਹ ਹਿਊਮਨ ਰਾਈਟਸ ਦੇ ਵਾਸਤੇ ਲੜਦਾ? ਜਿਹੜਾ ਵੀ ਬੰਦਾ ਹਿਊਮਨ ਰਾਈਟਸ ਦੇ ਵਾਸਤੇ ਲੜ ਰਿਹਾ ਉਹਨੂੰ ਕਾਈਂਡਲੀ ਧਰਮਾਂ ਤੋਂ ਉੱਪਰ ਉੱਠ ਕੇ ਜਿਹੜਾ ਜੀ ਉਹ ਦੇਖਿਆ ਜਾਵੇ। ਹਾਂ, ਇੱਕ ਗੱਲ ਤੁਹਾਡੀ ਜਿਹੜੀ ਉਹ ਠੀਕ ਆ, ਚੰਗੀ ਲੱਗੀ ਕਿ ਜਿਹੜੇ ਲੋਕ ਭੜਕਾਉਂਦੇ ਆ ਉਹ ਚਾਹੇ RSS ਵਾਲੇ ਆ, ਚਾਹੇ ਉਹ 2020 ਵਾਲੇ ਆ, ਉਹਨਾਂ ਦੇ ਚੁੰਗਲ ਦੇ ਵਿੱਚ ਇਹ ਨੌਜਵਾਨ ਜਿਹੜੇ ਆ ਜੀ ਉਹ ਫਸ ਰਹੇ ਆ ਕਿਤੇ ਨਾ ਕਿਤੇ। ਇਹ ਗੱਲ ਮੈਂ ਬੜੀ ਦੇਰ ਪਹਿਲਾਂ ਜਿਹੜੀ ਉਹ ਕੀਤੀ ਸੀਗੀ ਕਿ ਕਿਤੇ ਉਹ ਨਾ ਹੋਵੇ ਕਿ ਜਿਹੜਾ ਇਹ ਰੌਲਾ ਰੱਪਾ ਤੁਸੀਂ ਪਾ ਰਹੇ ਹੋ UN ਨੂੰ ਚ ਲਿਜਾਣਾ, ਉਹ ਕਰਨਾ ਹੈ ਕਰਨਾ, ਸਿਸਟੇਮੈਟਿਕਲੀ ਲੜਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ ਗੀ, ਕਿਸੇ ਦਾ ਇਹ ਹੱਕ ਨਹੀਂ ਖੋਇਆ ਜਾ ਸਕਦਾ। ਪਰ ਜਦੋਂ ਇਹ ਦੇਖਣਾ ਹੋਵੇ ਨਾ ਕਿ ਇਹਦੇ ਕਿਤੇ ਅਸਰ ਜਿਹੜੇ ਆ ਉਹ ਭੁਗਤਣੇ ਲੰਬੇ ਸਮੇਂ ਦੇ ਵਾਸਤੇ ਨਾ ਪੈ ਜਾਣ, ਖਾਸ ਤੌਰ ਦੇ ਉੱਤੇ ਜਿਹੜੀ ਨਵੀਂ ਪੌਦ ਹੈ, ਜਿਹੜੀ ਯੰਗ ਜਨਰੇਸ਼ਨ ਹੈ, ਉਹਨੂੰ ਬਚਾ ਕੇ ਰੱਖਣਾ ਜਿਹੜਾ, ਤਾਂ ਕਿ ਅੱਗੋਂ ਜਿਹੜਾ ਜੀ ਉਹ ਕੌਮ ਨੂੰ ਕੋਈ ਸੇਧ ਦੇ ਸਕਣ। ਤੇ ਇਹ ਜਿਹੜੇ ਵੱਡਿਆਂ ਦਾ ਫਰਜ਼ ਬਣ ਜਾਂਦਾ ਜੀ, ਸਿਰਫ ਕੁਛ ਸਮੇਂ ਦੀ ਰਾਜਨੀਤੀ ਜਿਹੜੀ ਉਹ ਆਪਣੀ ਕਰ ਲੈਣੀ ਜਾਂ ਆਪਣਾ ਤੋਰੀ ਫੁਲਕਾ ਜਿਹੜਾ ਜੀ ਉਹ ਚਲਾ ਲੈਣਾ, ਉਹਦੇ 'ਚ ਵਰਦੀ ਦੇ ਬੂਥੇ ਦੇ ਵਿੱਚ ਫਿਰ ਜਿਹੜੇ ਇਹਦੇ ਨੌਜਵਾਨ ਜਿਹੜੇ ਆ ਉਹ ਆ ਜਾਂਦੇ ਆ। ਇਹ ਪੁਰਾਣਾ ਟਰੈਕ ਜਿਹੜਾ ਜੀ ਉਹ ਪੰਜਾਬ ਦਾ ਦੱਸਦਾ। ਸੋ ਇਸ ਚੀਜ਼ ਤੋਂ ਬਚਣ ਦੀ ਜਿਹੜੀ ਉਹ ਜ਼ਰੂਰਤ ਹੈ। ਇਹ ਨਹੀਂ ਕਿ ਇੱਕ ਜਿਹੜੀ ਕੋਈ ਜਥੇਬੰਦੀ, ਚਾਹੇ ਉਹ ਸ਼ਿਵ ਸੈਨਾ, ਚਾਹੇ ਉਹ RSS ਹੈ, ਚਾਹੇ 2020 ਵਾਲੇ ਨੇ, ਮਕਸਦ ਸਾਰਿਆਂ ਦਾ ਇੱਕੋ ਜਿਹਾ ਹੀ ਤਕਰੀਬਨ ਲੱਗਦਾ ਜੀ। ਸਾਡੇ ਨਾਲ ਜੁੜੇ ਹੋਏ ਨੇ ਨਛੱਤਰ ਸਿੰਘ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਮੈਂ ਨਛੱਤਰ ਸਿੰਘ ਗਿੱਲ ਐਡਵੋਕੇਟ ਬੋਲਦਾ ਜੀ। ਜਿਸ ਤਰ੍ਹਾਂ ਮੀਡੀਆ ਦੇ ਵਿੱਚ ਸੁਣਦੇ ਆ ਆਪਾਂ ਢੰਡਰੀਆਂ ਵਾਲੇ ਤੇ ਆਪਣੇ ਦਮਦਮੀ ਟਕਸਾਲ ਵਾਲੇ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਬਿਆਨ ਦੇਈ ਜਾਂਦੇ ਆ, ਤਾਂ ਮੀਡੀਆ ਦੇ ਵਿੱਚ ਵੀ ਸੁਣਦੇ ਆ। ਕਈ ਵਾਰੀ ਤਾਂ ਉਹ ਸੱਚੇ ਲੱਗਦੇ ਆ, ਕਈ ਵਾਰੀ ਉਹ ਸੱਚੇ ਲੱਗਦੇ ਆ, ਤਾਂ ਭੰਬਲ ਭੂਸਾ ਬਣਿਆ ਹੋਇਆ। ਪੰਥ ਦੇ ਵਿੱਚ ਕੋਈ ਇਹੋ ਜਿਹੀ ਸੰਸਥਾ ਕੋਈ ਵੀ ਨਹੀਂ ਹੈਗੀ ਜਿਹੜੀ ਇਹਨਾਂ ਦਾ ਟਿਕਾ ਕਰਾ ਸਕੇ ਕਿ ਲੜਾਈ ਅੱਗੇ ਗਾਂਹ ਹੋਰ ਨਾ ਵਧੇ। ਸਿੱਖ ਤਾਂ ਅੱਗੇ ਲੜ ਮਰੀ ਜਾਂਦੇ ਆ, ਜੇ ਇਹ ਕੰਮ ਹੋਰ ਚੱਲ ਪਿਆ ਤਾਂ ਹੋਰ ਖਰਾਬਾ ਹੋਊਗਾ। ਆ ਭੈਣ ਜੀ ਬੰਦ ਨਾ ਕਰਿਆ, ਸੁਣ ਲੈਣ ਦੇ। ਥੈਂਕ ਯੂ। ਜੀ ਤੁਹਾਡੀ ਸਿਆਣੀ ਸਲਾਹ ਹੈ, ਪਰ ਪ੍ਰੋਬਲਮ ਜਿਹੜੀ ਹੈ ਨਾ ਜੀ ਉਹ ਇਹ ਹੈ, ਮੈਂ ਫਿਰ ਉਹ ਜ਼ਿਕਰ ਆ ਜਾਂਦਾ ਜੀ ਗੁਰਤੇਜ ਸਿੰਘ ਹੋਰਾਂ ਸਾਬਕਾ IAS, ਉਹਨਾਂ ਦਾ ਮੈਨੂੰ ਜਵਾਬ ਜਿਹੜਾ ਜੀ ਉਹ ਨਿਰਾਸ਼ ਕਰਨ ਵਾਲਾ, ਉਦਾਸ ਕਰਨ ਵਾਲਾ, ਨਿਰਾਸ਼ ਲਫ਼ਜ਼ ਕਿਹਾ ਨਹੀਂ ਠੀਕ, ਉਦਾਸ ਕਰਨ ਵਾਲਾ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸੇ ਟਾਈਮ ਐਕਟਿਵ ਸੀ, ਹੁਣ ਐਕਟਿਵ ਜਿਹੜਾ ਉਹ ਨਜ਼ਰ ਨਹੀਂ ਆਉਂਦੇ। ਉਹ ਕਹਿੰਦੇ ਜੀ ਇੱਕ ਤਾਂ ਸਾਡਾ ਸਪੇਸ ਨਹੀਂ ਹੈਗਾ ਜੀ, ਉਹ ਕਹਿੰਦੇ ਕਿਸੇ ਜਗ੍ਹਾ ਦੇ ਉੱਤੇ ਸਾਡੀ ਥਾਂ ਹੀ ਨਹੀਂ ਰਹੀ। ਜੇ ਇੱਕ ਬੁੱਧੀਜੀਵੀ ਵਿਅਕਤੀ ਜਿਹਦੀ ਕੰਟਰੀਬਿਊਸ਼ਨ ਵੀ ਹੈ, ਉਹ ਸਿਆਣਾ ਨਹੀਂ ਬਹੁਤ ਸਿਆਣਾ ਆ, ਉਹ ਇਹ ਕਹਿੰਦਾ ਕਿ ਮੇਰੀ ਜਗ੍ਹਾ ਨਹੀਂ ਹੈਗੀ। ਇਟ ਮੀਨਸ ਕਿ ਇਹ ਜਿਹੜੇ ਸਿਆਣੇ ਲੋਕ ਚੰਦ ਜਿਹੜੇ ਹੈਗੇ ਸੀਗੇ, ਉਹਨਾਂ ਨੇ ਇਹ ਸੋਚ ਲਿਆ ਕਿ ਐਵੇਂ ਇਹਨਾਂ ਦੇ ਨਾਲ ਲੜੀ ਜਾਣ ਦਾ ਕੋਈ ਫਾਇਦਾ ਨਹੀਂ, ਇਹਨਾਂ ਦੇ ਨਾਲ ਸਿੰਘ ਫਸਾਈ ਜਾਣ ਦਾ ਕੋਈ ਫਾਇਦਾ ਨਹੀਂ। ਡਾਕਟਰ ਹਰਜਿੰਦਰ ਸਿੰਘ ਹੋਰਾਂ ਦੀ ਜਿਹੜੀ ਇਹਦੀ ਉਹ ਖਬਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਜੇ ਉਹਨਾਂ ਨੇ ਕੋਈ ਟੀਕਾ ਟਿੱਪਣੀ ਕਰਤੀ ਤੇ ਬਿਨਾਂ ਜਿਹੜਾ ਜੀ ਉਹਨਾਂ ਦੀ ਪੱਖ ਸੁਣੇ ਤੋਂ ਝੱਟ ਦੇਣੀ, ਉਹਨਾਂ ਨੂੰ ਜਿਹੜਾ ਜੀ ਉਹ ਛੇਕ ਦਿੱਤਾ ਕਿ ਉਹਨਾਂ ਦੀਆਂ ਕਿਤਾਬਾਂ ਵੀ ਬੈਨ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ ਨੇ, ਤੇ ਉਹਨਾਂ ਨੂੰ ਕਿਸੇ ਸਟੇਜ ਤੋਂ ਜਿਹੜਾ ਜੀ ਉਹ ਨਾ ਬੋਲਣ ਦਿੱਤਾ ਜਾਵੇ। ਇਹ ਜਿਹੜਾ ਇਹਦਾ ਸਿਆਸੀਕਰਨ ਹੋ ਗਿਆ ਨਾ ਜੀ, ਉਹ ਗਲਤ ਹੈ। ਜਿੰਨੀ ਦੇਰ ਤੱਕ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਉਹ ਜਿਹੜੀ ਕਾਂਟੜੀ ਵਾਲੀਆਂ ਕਹਾਣੀਆਂ ਸੁਣਾਉਂਦੇ ਰਹੇ, ਜਾਂ ਉਹ ਆਪ ਜੋੜੇ ਹੋਏ ਜਿਹੜੇ ਗੀਤ ਜੇ ਸੀ ਉਹ ਸੁਣਾਉਂਦੇ ਰਹੇ, ਜਿਨ੍ਹਾਂ ਨੂੰ ਉਹ ਧਾਰਨਾ ਕਹਿੰਦੇ ਸੀ ਕੱਚੀਆਂ, ਉਨੀ ਦੇਰ ਤੱਕ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਠੀਕ ਸੀ। ਜਦੋਂ ਉਹ ਗੁਰਬਾਣੀ ਵਾਲੇ ਪਾਸੇ ਨੂੰ ਮੁੜੇ, ਉਹ ਗੁਰਬਾਣੀ ਦਾ ਪ੍ਰਚਾਰ ਜਿਹੜਾ ਜੀ ਉਹ ਕਰਨ ਲੱਗੇ, ਤੇ ਰਣਜੀਤ ਸਿੰਘ ਹੋਰਾਂ ਦੇ ਵਾਸਤੇ ਛਬੀਲਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਹ ਵੀ ਕਹਿ ਕੇ ਕਿ ਏਦਾਂ ਦੀਆਂ ਛਬੀਲਾਂ ਜਿਹੜੀਆਂ ਜੀ ਉਹ ਲੱਗਦੀਆਂ ਰਹਿਣਗੀਆਂ। ਦੇਖੋ, ਜਿੰਨੀ ਦੇਰ ਤੱਕ ਮੈਂ ਇੱਕ ਸਿੰਬੋਲਿਕ ਰੂਪ ਚ ਕਹਿ ਰਿਹਾ ਕਿ ਗੁਰਤੇਜ ਸਿੰਘ ਹੋਰਾਂ ਵਰਗੇ ਇੱਕ ਸਿੰਬੋਲਿਕ ਰੂਪ ਚ, ਮੈਂ ਨਹੀਂ ਇਹ ਕਹਿੰਦਾ ਕਿ ਉਹ ਆ ਜਾਣ, ਪਰ ਜਿੰਨੀ ਦੇਰ ਤੱਕ ਸੁਹਿਰਦ ਲੋਕ ਜਿਹੜੇ ਆ ਜੀ ਉਹ ਸਿਰ ਜੋੜ ਕੇ ਨਾ ਬੈਠੇ, ਜਿਹੜੇ ਵੱਖੋ ਵੱਖਰੇ ਸਿਰਫ ਇਹ ਕਹਿੰਦੇ ਜੀ ਮੇਰੇ ਇੰਨੇ ਬੰਦੇ ਫਿੱਟ ਕਰ ਲਓ, ਮੇਰੇ ਇੰਨੇ ਬੰਦੇ ਜਿਹੜਾ ਜੀ ਉਹ ਫਿੱਟ ਕਰ ਲਓ, ਉਨੀ ਦੇਰ ਤੱਕ ਇਹ ਨਹੀਂ ਹੋਣਾ। ਇਹ ਕਿਸੇ ਨਾ ਕਿਸੇ ਨੂੰ ਜਿਹੜੀ ਆ ਜੀ ਵੱਡੀ ਕੁਰਬਾਨੀ ਦੇਣੀ ਪਊਗੀ। ਸਿਰ ਜੋੜ ਕੇ ਨਾ ਬੈਠੇ ਤੇ ਜਿਹੜਾ ਨੁਕਸਾਨ ਪਹਿਲਾਂ ਜਿਹੜਾ ਉਹ ਕਰਵਾ ਲਿਆ, ਉਹ ਤਾਂ ਆਪਣੀ ਜਗ੍ਹਾ ਦੇ ਉੱਤੇ ਆ, ਅੱਗੋਂ ਅਜੇ ਹੋਰ ਵੀ ਜਿਹੜਾ ਜੀ ਉਹ ਹੋਊਗਾ। ਮੈਂ ਇੱਕ ਗੱਲ ਸਾਂਝੀ ਕੀਤੀ ਸੀ, ਬੜੀ ਭਾਵਨਾਤਮਕ ਆ, ਮੈਂ ਉਹ ਬਹੁਤ ਕਲੋਜ਼ਲੀ ਜਿਹੜੀ ਉਹ ਦੇਖੀ ਹੋਈ ਆ, ਜਿਹੜੀ ਭੁੰਜੇ ਸੌਣ ਵਾਲੀ ਗੱਲ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ। ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਇੱਕ ਤੁਰੀ ਆਉਂਦੀ ਰਵਾਇਤ ਜਿਹੜੀ ਸੀਗੀ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ, ਇਹ ਉਹਦੇ ਕਰਕੇ ਇਹਦੇ ਵਿੱਚ ਜਿਹੜਾ ਜੀ ਉਹ ਫਿੱਟ ਕੀਤਾ ਗਿਆ ਕਿ ਭੁੰਜੇ ਸੌਣ ਵਾਲੀ ਗੱਲ ਵੀ ਪਹਿਲਾਂ ਸ਼ਹੀਦੀ ਦਿਹਾੜੇ ਨੇ, ਫਿਰ ਵਿੱਚ ਗੁਰਪੁਰਬ ਆ ਗਿਆ, ਫਿਰ ਮੁੜ ਕੇ ਦੁਬਾਰਾ ਜਿਹੜੇ ਜੀ ਉਹ ਸ਼ਹੀਦੀ ਦਿਹਾੜੇ ਨੇ। ਕੀ ਕੌਮ ਜਿਹੜੀ ਹੈ ਜੀ ਉਹ ਇੱਕ ਹਫ਼ਤੇ ਦੇ ਵਾਸਤੇ ਕੰਟੀਨਿਊਸ ਉਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਨਹੀਂ ਹੁਣ ਕਰੂਗੀ ਜੀ? ਉਹਦੇ ਵਿਚਾਲੇ ਵੀ ਜਿਹੜਾ ਜੀ ਉਹ ਗੈਪ ਲਾ ਦਿੱਤਾ ਗਿਆ। ਇਸ ਕਰਕੇ ਇਹ ਜੇ ਇਹਨਾਂ ਦੇ ਵਾਸਤੇ ਕੋਈ ਬੋਲੇ ਤੇ ਫਿਰ ਉਹਦੇ ਵਾਸਤੇ ਕੇਸ ਤਿਆਰ ਨੇ, ਜਾਂ ਫਿਰ ਡਾਕਟਰ ਜਿਹੜੇ ਹਰਜਿੰਦਰ ਸਿੰਘ ਦਲਗੀਰ ਨੇ ਉਹਨਾਂ ਵਾਂਗੂ ਫਿਰ ਉਹ ਪੰਥ ਦੇ ਵਿੱਚੋਂ ਜਿਹੜਾ ਜੀ ਉਹ ਛੇਕੇ ਜਾਣਗੇ। ਉਹਦਾ ਰੀਜ਼ਨ ਜਿਹੜਾ ਜੀ ਇਹ ਆ ਕਿ ਬੜੇ ਅਵੇਸਲੇ ਜਿਹੜੇ ਜੀ ਸਾਡੇ ਸਿੱਖ ਬੁੱਧੀਜੀਵੀ ਜਿਹੜੇ ਉਹ ਰਹੇ, ਉਹ ਅੱਜ ਵੀ ਅਵੇਸਲੇ ਨੇ। ਉਹ ਇਸ ਕਰਕੇ ਇਹਨਾਂ ਨਾਲ ਪੰਗਾ ਨਹੀਂ ਲੈਂਦੇ ਵੀ ਉੱਥੇ ਸਿਆਸਤ ਹੀ ਸਿਆਸਤ ਹੈ, ਜੇ ਕੋਈ ਬੋਲੂਗਾ ਤੇ ਉਹਨੂੰ ਝੱਟ ਦੇ ਨਹੀਂ ਛੇਕ ਦਿੱਤਾ ਜਾਊਗਾ ਜੀ। ਅੱਗੇ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੁਖ ਪਿਆਰਿਓ, ਮੈਂ ਕਈ ਸਮੇਂ ਜੀ ਸੀਗਾ ਹੋਲਡ ਤੇ, ਜੋ ਮੈਂ ਕਹਿਣਾ ਚਾਹੁੰਦਾ ਸੀ ਜਾਂ ਆਪ ਜੀ ਅੱਗੇ ਸਵਾਲ ਪੈਦਾ ਕਰਨੇ, ਉਹਨਾਂ ਦਾ ਤੁਸੀਂ ਜਵਾਬ ਦੇ, ਕਿਉਂਕਿ ਆ ਦੂਸਰੀ ਸਾਰੀ ਜੀ ਮੈਂ ਕੋਈ ਪ੍ਰਚਾਰਕ ਨਹੀਂ ਜਾਂ ਹੋਰ ਨਹੀਂ, ਇਸ ਕਰਕੇ ਇਸ ਤਰ੍ਹਾਂ ਕਰ ਸਕਦਾ, ਪਰ ਤੁਸੀਂ ਬਹੁਤ ਸੋਹਣੀ ਗੱਲ ਦੱਸ ਦਿੱਤੀ ਆ ਤੇ ਅਖੀਰ ਵਿੱਚ ਉੱਥੇ ਆ ਕੇ ਸੁਪਨਾ ਆ। ਮੈਂ ਜੋ ਇਹ ਸਮਝਿਆ ਆ ਉਹ ਇਹ ਆ ਕਿ ਜਿੰਨਾ ਚਿਰ ਅਸੀਂ ਪੰਜਾਬੀ, ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ, ਮੁਸਲਮਾਨ ਵੀ ਪੰਜਾਬੀ ਤੇ ਹੋਰੀ ਨਫਰੀ ਵਾਲੇ ਜੋ ਵੀ ਪੰਜਾਬੀ ਹੋ ਸਕਦੇ ਜਾਂ ਚਾਰ ਹੋ, ਜਿੰਨਾ ਚਿਰ ਜਿਹੜਾ ਸਿੱਖਿਆ ਨਾ ਆਪਣੀ ਤਰਜੀਹ ਨਹੀਂ ਨਾ ਦਿੰਦਾ, ਸਾਡੀ ਉਹ ਹਾਲਤ ਹੋਈ ਆ। ਤੁਸੀਂ ਐਕਸਪਲੇਨ ਬਿਲਕੁਲ ਕੀਤਾ ਸੋਹਣਾ, ਆਮ ਸਰੋਤਿਆਂ ਨੂੰ ਵੀ ਉਹੀ ਸਮਝ ਆਉਣਾ, ਮੇਰਾ ਸ਼ਾਇਦ ਨਾ ਸਮਝ ਆ ਸਕੇ ਜੋ ਮੈਂ ਕਹਿਣਾ। ਮੈਂ ਤੇ ਇਹ ਕਹਿਣਾ ਚਾਹੁੰਦਾ ਆ ਕਿ ਜਦੋਂ ਦੰਗਲ ਦੇ ਵਿੱਚ ਲੜਦੇ, ਜੇਕਰ ਤੁਹਾਡਾ ਨਹੀਂ ਗਾ ਨਾ ਜੀ, ਕੋਈ ਸੇਵਾ ਨਹੀਂ ਕਰ ਸਕਦਾ। ਹੁਣ ਅਸੀਂ ਕੀ ਕਰ ਰਹੇ ਆ? ਅਸੀਂ ਕਹਿੰਦੇ ਆ ਜੀ ਮੈਂ ਪੰਜਾਬੀ, ਮੈਂ ਸਿੱਖ ਆ, ਤੇ ਚਲੋ ਸਿੱਖਿਆ, ਸਿੱਖ ਦਾ ਫਰਜ਼ ਬਣਦਾ ਕਿ ਕਿਸੇ ਵੀ ਪ੍ਰੋਬਲਮ ਉੱਥੇ ਜਾ ਕੇ ਉਹ ਸੋਲਵ। ਹਿਊਮਨ ਰਾਈਟਸ ਵਾਲੇ ਕੇਸ ਲੈ ਲਓ, ਬਾਕੀ ਕੋਈ ਕੇਸ ਲੈ ਲਓ, ਜਿੱਥੇ ਭਾਈਚਾਰਾ ਲੈ ਲਓ, ਜਾਂ ਅਸੀਂ ਕਿ ਇਨਸਾਨੀਅਤ ਲੈ ਲਓ,
ਅਸੀਂ ਮਾਰ ਕੇ ਛਾਲ ਨੱਠ ਜਾਂਦੇ, ਪਰ ਕਿ ਸਾਡਾ ਜਿੱਦਣ ਜਿਹੜਾ ਆ ਨਾ ਜੀ, ਉਹ ਇਹ ਨਹੀਂ ਸਮਝੂਗਾ ਕਿ ਮੈਂ ਹਾਂ ਪੰਜਾਬੀ ਪਰ ਮੈਂ ਹੁਣ ਸਿੱਖ ਪਹਿਲਾਂ ਆ, ਕਿਉਂਕਿ ਪੰਜਾਬ ਦੀ ਧਰਤੀ ਹੀ ਚਲਾਈ ਆ। ਤੇ ਠੀਕ ਆ ਕਿ ਹੁਣ ਪੰਜਾਬ ਦੇ ਵਿੱਚ ਹੋ ਸਕਦਾ ਵੀ ਨਾ ਹੀ ਵੀ ਇੰਨੀ ਵਧੇ, ਕਿਉਂਕਿ ਬਾਕੀ ਤੁਸੀਂ ਸਾਰੇ ਧਰਮ ਦੇਖੇ ਹੀ ਆ, ਬੁੱਧਿਜ਼ਮ ਦੇਖਿਆ, ਕ੍ਰਿਸਚੈਨਿਟੀ ਦੇਖੀ ਆ, ਹੋਰ ਦੇਖਿਆ, ਉੱਥੇ ਤਾਂ ਨਹੀਂ ਰਹੇ ਸੀ, ਉਹ ਤਾਂ ਬਾਹਰ ਹੀ ਆ ਕੇ ਫੈਲੇ ਆ। ਹੁਣ ਉਹ ਜਿਹੜੀ ਚੀਜ਼ ਆ ਨਾ, ਉਹਨੂੰ ਭਾਈ ਸਾਹਿਬ ਜੀ ਉਹ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਸੁਪਨਾ ਆ, ਇਹਨੂੰ ਕੋਈ ਹੱਥ ਨਹੀਂ ਪਾਉਂਦਾ। ਜਿੰਨਾ ਚਿਰ ਨਹੀਂ ਹੱਥ ਪਾਉਣਾ ਉਹਨਾਂ ਚਿਰ ਆਪਾਂ ਭਟਕਦੇ ਰਹਿਣਾ ਆ। ਹੁਣ ਹੱਥ ਪੈ ਵੀ ਨਹੀਂ ਸਕਦਾ, ਆਪ ਜੀ ਨੇ ਐਕਸਪਲੇਨ ਕਰ ਦਿੱਤਾ ਹੈ। ਥੈਂਕ ਯੂ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਹੈ ਜੀ, ਤੁਹਾਡੇ ਵਿਚਾਰ ਵਧੀਆ ਨੇ। ਮੈਂ ਇੱਕੋ ਸਿਰਫ ਲਾਈਨ ਜਿਹੜਾ ਜੀ ਕਹਿਣਾ ਕਿ ਇਹ ਮੈਂ ਤੁਹਾਡੇ ਨਾਲ ਇੱਕ ਗੱਲ ਦੇ ਨਾਲ ਸਹਿਮਤ ਨਹੀਂ ਕਿ ਦੇਸ਼ ਨਹੀਂ ਹੈਗਾ। ਦੇਸ਼ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ ਜੀ। ਦੇਸ਼ ਹੈਗਾ, ਉਹਨੂੰ ਮੰਨਣ ਦੀ ਜ਼ਰੂਰਤ ਹੈ ਜੀ। ਮਹਿਜ਼ ਪੂਜਾ ਜਿਹੜੀ ਉਹਦੀ ਹੋਣੀ ਸ਼ੁਰੂ ਹੋ ਗਈ ਜੀ, ਉਹਨੂੰ ਮੰਨਣਾ ਛੱਡ ਦਿੱਤਾ। ਜੇ ਉਹਨੂੰ ਮੰਨਣਾ ਨਾ ਛੱਡਿਆ ਹੁੰਦਾ ਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਲੰਘ ਕੇ ਗਿਆ, ਜਿੰਨਾ ਪੰਜਾਬ ਇਸ ਵੇਲੇ ਧੁਆਂਖਿਆ ਸੀ, ਇਹਨਾਂ ਧੁਆਂਖਿਆ ਨਾ ਹੁੰਦਾ। ਅਸੀਂ ਉਹਨੂੰ ਮੰਨਣਾ ਛੱਡ ਦਿੱਤਾ ਜੀ। ਉਹ ਬੇਸ ਜਿਹੜਾ ਉਹ ਆਪ ਹੀ ਅਸੀਂ ਜਿਹੜਾ ਉਹ ਸਾਨੂੰ ਇਹ ਲੱਗਿਆ ਕਿ ਮਹਿਜ਼ ਇਹਦੇ ਉੱਤੇ ਚੌਰ ਕਰ ਲਿਆ, ਜਾ ਕੇ ਇਹਨੂੰ ਜਿਹੜਾ ਜੀ ਮੱਥਾ ਟੇਕ ਦਿੱਤਾ। ਇੱਥੋਂ ਤੱਕ ਅਸੀਂ ਜਿਹੜਾ ਜੀ ਉਹ ਸੀਮਤ ਰਹਿ ਗਏ। ਉਹਦੇ ਵਿੱਚ ਕੋਈ ਵੀ ਇੱਦਾਂ ਦੀ ਭਾਸ਼ਾ ਨਹੀਂ ਸੀ ਜਿਹੜੀ ਸਾਨੂੰ ਆਉਂਦੀ ਨਹੀਂ ਸੀ, ਉਹ ਤਾਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਸੀਗੀ। ਪਰ ਜਿਹੜਾ ਜੀ ਬੇਸ ਹੈ, ਬੇਸ ਮੰਨਣ ਤੋਂ ਇਨਕਾਰੀ ਹੋ ਜੀ। ਅੱਗੇ ਸਾਡੇ ਨਾਲ ਜੁੜੇ ਨੇ ਅੱਬੀ। ਹੈਲੋ, ਸਤਿ ਸ਼੍ਰੀ ਅਕਾਲ ਪਨੂ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਤੁਸੀਂ ਦੱਸਿਆ ਸੀਗਾ ਕਹਿੰਦੇ 700 ਦੇ ਕਰੀਬ ਸਰਕਾਰੀ ਸਕੂਲ ਬੰਦ ਹੋ ਰਿਹਾ, ਤਾਂ ਮੈਂ ਕਹਿਣਾ ਚਾਹੁੰਦਾ, ਤੁਹਾਡੇ ਵਿਚਾਰ ਵੀ ਲੈਣਾ ਚਾਹੁੰਦਾ ਵੀ ਜਿਹੜੇ ਸਰਕਾਰੀ ਸਕੂਲ ਹੈਗੇ ਆ, ਜਿੱਦਾਂ ਆਪਣੇ ਪੰਜਾਬ ਦੇ ਕਿਸਾਨ ਹੋ ਗਏ ਜਾਂ ਲੋਕ ਇਹ ਸੋਚਦੇ ਆ, ਉਹਨਾਂ ਦੀ ਸੋਚ ਸਾਰਿਆਂ ਦੀ ਇਹੀ ਹੋ ਗਈ ਆ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਅਸੀਂ ਐਕਸਟਰਾ ਫੀਸ ਦੇ ਕੇ ਤਾਂ ਸਾਡੇ ਬੱਚੇ ਨੂੰ ਫਿਰ ਜ਼ਿਆਦਾ ਪੜ੍ਹਾਉਂਦੇ ਆ ਜਾਂ ਵਧੀਆ ਸਟੈਂਡਰਡ ਦੀ ਐਜੂਕੇਸ਼ਨ ਦਿੰਦੇ ਆ। ਚਲੋ ਸਹੂਲਤਾਂ ਤਾਂ ਜ਼ਰੂਰ ਵਧੀਆ ਮਿਲ ਸਕਦੀਆਂ ਸਕੂਲਾਂ ਦੇ ਵਿੱਚੋਂ, ਪਰ ਇੰਟੈਲੀਜੈਂਸ ਆ ਜਾਂ ਪੜ੍ਹਾਈ ਹੈਗੀ ਆ, ਜ਼ਰੂਰੀ ਨਹੀਂ ਹੈਗੀ ਐਕਸਟਰਾ ਫੀਸ ਦੇ ਕੇ ਸਾਨੂੰ ਉੱਦਾਂ ਦੀ ਮਿਲ ਸਕਦੀ ਹੈ। ਕਿਉਂਕਿ IAS ਹੋਏ ਜਾਂ IPS PCS ਲੈਵਲ ਦੇ ਆਫਿਸਰ ਪ੍ਰਾਇਮਰੀ ਆਮ ਸਰਕਾਰੀ ਸਕੂਲਾਂ ਵਿੱਚੋਂ ਹੀ ਜ਼ਿਆਦਾ ਕਰਕੇ ਨਿਕਲੇ ਹੋਏ ਆ। ਸੋ ਇਸ ਤਰ੍ਹਾਂ ਮੈਂ ਕਹਿੰਦਾ ਵੀ ਜਿਹੜੇ ਕਿਸਾਨ ਹੈਗੇ ਜਾਂ ਹੋਰ ਲੋਕ ਹੈਗੇ ਉਹ ਕਰਜ਼ਾਈ ਹੋ ਜਾਂਦੇ ਐਕਸਟਰਾ ਫੀਸ ਵਗੈਰਾ ਦੇ ਕੇ। ਮੈਂ ਚਾਹੁੰਦਾ ਜਿਹੜੇ ਵਿਦੇਸ਼ਾਂ ਵਿੱਚ ਆਪਣੇ ਲੋਕ ਬੈਠੇ, ਹੋਰ ਵੀ ਆਪਾਂ ਬਹੁਤ ਗੱਲਾਂ ਕਰਦੇ ਹਾਂ ਵੀ ਕਿਉਂ ਨਹੀਂ ਅਸੀਂ ਇਸ ਚੀਜ਼ ਦੇ ਵਿੱਚ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ, ਜਾਂ ਪਿੰਡਾਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਆ ਵੀ ਟੀਚਰਾਂ ਦਾ ਖਿਆਲ ਰੱਖਣਾ ਜਾਂ ਸਾਡੇ ਬੱਚੇ ਨੂੰ ਕਿੱਦਾਂ ਐਜੂਕੇਸ਼ਨ ਦਿੰਦੇ ਹੈਗੇ ਆ। ਕਿਉਂਕਿ ਕਿਸਾਨ ਤਾਂ ਪਹਿਲੇ ਹੀ ਅਨਪੜ੍ਹ ਹੈਗਾ, ਉਹਨੂੰ ਪਤਾ ਨਹੀਂ ਹੈਗਾ। ਜੇ ਉਹਨਾਂ ਦੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਹੈਗੇ ਤਾਂ ਉਹਨਾਂ ਦੀ ਫੀਸ ਵਗੈਰਾ ਦੀ ਵੀ ਉਹ ਦੋ ਵਰਤੋਂ ਕਰ ਜਾਂਦੇ। ਕਹਿਣ ਦਾ ਮਤਲਬ ਇਹ ਹੈ ਵੀ ਵਿਗੜ ਜਾਂਦੇ ਹੈਗੇ, ਜਦੋਂ ਉਹਨਾਂ ਦਾ ਖਿਆਲ ਨਹੀਂ ਰੱਖ ਸਕਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਘਰਦਿਆਂ ਨੂੰ ਪੂਰਾ ਸਹੀ ਦੱਸਦੇ ਹੈਗੇ। ਤਾਂ ਮੈਂ ਚਾਹੁੰਦਾ ਵੀ ਤੁਸੀਂ ਇਸ ਬਾਰੇ ਵੀ ਆਪਣੇ ਵਿਚਾਰ ਦਿਓ। ਤੇ ਬਾਕੀ ਲੋਕਾਂ ਤੋਂ ਮੈਂ ਇਹੀ ਆਸ ਕਰਦਾ ਵੀ ਚਲੋ ਇਹਨਾਂ ਨੂੰ ਸਰਕਾਰੀ ਸਕੂਲਾਂ ਨੂੰ ਬੰਦ ਨਾ ਹੋਣ ਦਿਓ, ਕਿਉਂਕਿ ਪਿੰਡਾਂ ਦੀਆਂ ਸ਼ਹਿਰਾਂ ਦੀ ਇਹ ਸ਼ਾਨ ਹੈਗੇ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਇਹਦੇ ਪਿੱਛੇ ਸਾਨੂੰ ਨਾ ਜੀ ਇਹਦੀ ਪੂਰੀ ਚੀਰ ਫਾੜ ਜਿਹੜੀ ਆ ਉਹ ਕਰਨੀ ਪਊਗੀ। ਇਹ ਐਡਾ ਸੌਖਾ ਨਹੀਂ ਹੋ ਗਿਆ ਜੀ ਕਿ ਮਤਲਬ ਕਿ ਹਾਂ ਠੀਕ ਆ ਉਹ ਢਾਂਚਾ ਜਿਹੜਾ ਜੀ ਉਹ ਤਬਾਹ ਕਰ ਦਿੱਤਾ। ਮੈਂ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਇਸੇ ਕਰਕੇ ਜਿਹੜਾ ਜੀ ਉਹ ਕੀਤਾ ਸੀਗਾ ਕਿ ਉਹ ਇੱਕ ਅਨਪੜ੍ਹ ਰਾਜਾ ਸੀਗੇ, ਪਰ ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਸੀ ਕਿ ਪ੍ਰਜਾ ਜਿਹੜੀ ਆ ਉਹ ਪੜ੍ਹੀ ਲਿਖੀ ਹੋਣੀ ਚਾਹੀਦੀ ਆ। ਅੰਗਰੇਜ਼ਾਂ ਨੂੰ ਜੇ ਕਿਸੇ ਚੀਜ਼ ਤੋਂ ਵਕਤ ਪਿਆ ਸੀਗਾ, ਜਿਹੜੀ ਈਸਟ ਇੰਡੀਆ ਕੰਪਨੀ ਸੀ, ਉਹ ਇਸੇ ਗੱਲ ਤੋਂ ਸੀਗਾ ਵੀ ਹੈ ਸਭ ਤੋਂ ਵੱਡਾ ਇਹ ਸੂਬਾ, ਜੇ ਇਹ ਪੜ੍ਹੇ ਲਿਖੇ ਸਾਰੇ ਜਿਸ ਤਰੀਕੇ ਦੇ ਨਾਲ ਇਹ ਬੰਦਾ ਲੱਗਿਆ ਹੋਇਆ, ਜੇ ਇਹਨੇ ਪੜ੍ਹਾ ਲਿਖਾ ਤੇ ਸਾਡਾ ਤਾਂ ਸੁਪਨਾ ਜਿਹੜਾ ਚਕਨਾਚੂਰ ਹੋ ਜਾਣਾ, ਸਾਡੇ ਤੋਂ ਇੱਥੇ ਕਬਜ਼ਾ ਨਹੀਂ ਕੀਤਾ ਜਾ ਸਕਣਾ, ਕਿਉਂਕਿ ਪੜ੍ਹਿਆ ਲਿਖਿਆ ਵਿਅਕਤੀ ਜਿਹੜਾ ਜੀ ਉਹ ਕੁਐਸਚਨ ਕਰੂਗਾ। ਪਰ ਇਹ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਮੈਂ ਕਿਸੇ ਨੂੰ ਵੀ ਇਹਦੇ 'ਚ ਘੱਟ ਨਹੀਂ ਗਿਣਦਾ, ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਹੌਲੀ ਹੌਲੀ ਇਹ ਢਾਂਚਾ ਜਿਹੜਾ ਜੀ ਉਹ ਤਬਾਹ ਕੀਤਾ ਕਿ ਇੱਥੋਂ ਜਿਹੜੇ ਆ ਜੀ ਉਹ ਤੁਸੀਂ ਕਿਹਾ IAS PCS ਜਿਹੜੇ ਉਹ ਨਿਕਲਦੇ, ਮੈਂ ਉਹਨੂੰ ਹੈ ਨਹੀਂ ਹੁਣ ਕਹਿੰਦਾ, ਹੁਣ ਨਹੀਂ ਨਿਕਲਦੇ, ਉਹਨਾਂ ਚੋਂ ਨਿਕਲਦੇ ਸੀ ਬਿਲਕੁਲ ਜੀ। ਅਸੀਂ ਖੁਦ ਉਹਨਾਂ ਟੱਪੜਾਂ ਵਾਲੇ ਸਕੂਲਾਂ ਦੇ ਪੜ੍ਹੇ ਹੋਏ ਹਾਂ। ਮੈਂ ਕੋਈ IAS ਨਹੀਂ PCS ਨਹੀਂਗਾ, ਪਰ ਇੰਨਾ ਕੁ ਜ਼ਰੂਰ ਹੈ ਜੀ ਕਿ ਜਿੰਨੀ ਮੇਰੀ ਐਜੂਕੇਸ਼ਨ ਹੈਗੀ ਆ ਸਕੂਲ ਕਾਲਜ ਦੀ ਜਿਹੜੀ ਜੀ ਉਹ ਇਹੋ ਜਿਹੀ ਆ ਕਿ ਮੈਂ ਅੱਜ ਕਿਸੇ ਵੀ ਜਿਹੜਾ ਜੀ ਟੌਪ ਕਲਾਸ ਦੀ ਪੜ੍ਹੀ ਹੋਈ ਯੂਨੀਵਰਸਿਟੀ ਦੇ ਬੰਦੇ ਦੇ ਨਾਲ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਹਦੇ ਨਾਲ ਡਿਸਕਸ ਕਰ ਸਕਦਾ, ਬਹਿਸ ਕਰ ਸਕਦਾ, ਪਰ ਮੈਂ ਉਹਦੇ ਨਾਲ ਗੱਲ ਕਰ ਸਕਦਾ। ਮੈਂ ਇੰਨੇ ਕੁ ਜੋਗਾ ਹੈਗਾ। ਇਹਦੇ ਵਾਸਤੇ ਮੈਂ ਧੰਨਵਾਦ ਉਸ ਢਾਂਚੇ ਦਾ ਹੀ ਆ ਜੀ ਜਿਹੜੇ ਮੈਂ ਟੱਪੜਾਂ ਵਾਲੇ ਸਕੂਲ ਦੇ ਵਿੱਚੋਂ ਪੜ੍ਹਿਆ ਹੋਇਆ, ਜਿਹਦੇ ਕਰਕੇ ਉਹ ਮੈਨੂੰ ਅੱਜ ਵੀ ਯਾਦ ਆ ਜੋ ਮੈਂ ਪੜ੍ਹਿਆ ਸੀ। ਇਹ ਢਾਂਚਾ ਹੌਲੀ ਹੌਲੀ ਜਿਹੜਾ ਜੀ ਉਹ ਤਬਾਹ ਕੀਤਾ ਗਿਆ। ਕਿਉਂਕਿ ਉਹੀ ਗੱਲ ਮੈਂ ਉਹਦਾ ਹਵਾਲਾ ਤਾਂ ਦੇ ਰਿਹਾ ਅੰਗਰੇਜ਼ਾਂ ਦਾ। ਉਹ ਕਹਿੰਦੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਅਨਪੜ੍ਹ ਜਿਹੜਾ ਜੀ ਉਹ ਰੱਖਿਆ ਜਾਵੇ, ਫਿਰ ਲੋਕ ਗੁਲਾਮ ਰਹਿੰਦੇ ਆ। ਤੇ ਇਹ ਢਾਂਚਾ ਤਬਾਹ ਕਰਨ ਦੇ ਪਿੱਛੇ ਵੀ ਇਹੀ ਜਿਹੜਾ ਜੀ ਉਹ ਰੀਜ਼ਨ ਆ। ਮੈਂ 100% ਤੁਹਾਡੇ ਨਾਲ ਸਹਿਮਤ ਹਾਂ। ਜ਼ਿਆਦਾ ਪੈਸੇ ਦੇ ਕੇ
ਸਟੈਂਡਰਡ ਦੀ ਐਜੂਕੇਸ਼ਨ ਨਹੀਂ ਲਈ ਜਾ ਸਕਦੀ। ਜਿਹੜੀਆਂ ਡਿਗਰੀਆਂ ਵਾਲੇ ਫਿਰਦੇ ਨੇ ਸਾਡੇ ਪ੍ਰਾਈਵੇਟ ਯੂਨੀਵਰਸਿਟੀਜ਼ ਖੁੱਲ੍ਹ ਗਈਆਂ, ਇਹਨਾਂ ਡਿਗਰੀ ਵਾਲਿਆਂ ਦੇ ਨਾਲ ਗੱਲ ਕਰਕੇ ਦੇਖੋ। ਮੈਨੂੰ ਡਰ ਕੇ ਪ੍ਰਮਾਤਮਾ ਤੋਂ ਮੈਂ ਇਹ ਗੱਲ ਕਹਿਣਾ, ਜਿਹੜੀ ਯੂਨੀਵਰਸਿਟੀ ਤੋਂ ਇਹ ਡਿਗਰੀ ਉਹਨਾਂ ਨੇ ਲਈ ਹੈ, ਉਹਨਾਂ ਕੋਲ ਨੌਲੇਜ ਜਿਹੜੀ ਹੈ ਜੀ 8ਵੀਂ 9ਵੀਂ ਵਾਲੇ ਸਟੂਡੈਂਟ ਵਾਲੀ ਵੀ ਨਹੀਂ ਹੁੰਦੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਨੇ ਪੁੱਛਣਾ ਵੀ ਇਹਦੇ ਕਹਿੰਦੇ ਵੀ ਜਿਹੜਾ ਆਧਾਰ ਕਾਰਡ ਤੇ ਉਹਦੀ ਜਿਹੜੀ ਵਧਾਤੀ 31 ਮਾਰਚ ਕਰਤੀ ਹੈ ਜੀ, ਤੇ ਕਹਿੰਦੇ ਫਿਰ ਜੇ ਨਾ ਬਣਿਆ ਤੇ ਫਿਰ ਇਹਨਾਂ ਦੀ ਪੈਨਸ਼ਨ ਜਿਹੜੀ ਬੰਦ ਹੋ ਜਾਏਗੀ, ਤੇ ਜਿਹੜੇ ਜ਼ਿਆਦਾ ਪੈਸੇ ਜਮਾ ਨੇ ਉਹ ਨਾ ਕਢਾ ਸਕਦੇ ਤੇ ਨਾ ਜਮਾ ਕਰ ਸਕਦੇ। ਉਹਦਾ ਕੀ ਰਾਜ, ਮਤਲਬ ਉਹਨਾਂ ਨੂੰ ਆਧਾਰ ਕਾਰਡ ਬਣਾਉਣਾ ਪਏਗਾ। ਮਿਹਰਬਾਨੀ ਜੀ। ਥੈਂਕ ਯੂ। ਦੇਖੋ ਜੀ, ਉਸ ਮਾਮਲੇ ਦੇ ਵਿੱਚ ਮੈਂ ਬਹੁਤ ਵਾਰੀ ਇਸ ਰੇਡੀਓ ਦੇ ਉੱਤੇ ਸਪਸ਼ਟ ਜਿਹੜੀ ਦੀ ਉਹ ਗੱਲ ਕੀਤੀ ਹੈ। ਹਾਂ, ਜੇ ਤੁਹਾਡੀ ਪੈਨਸ਼ਨ ਆਉਂਦੀ ਹੈ, ਤੁਹਾਨੂੰ ਆਧਾਰ ਕਾਰਡ ਜਿਹੜਾ ਜੀ ਉਹ ਲਾਉਣਾ ਪੈਣਾ ਹੈ। ਆਧਾਰ ਕਾਰਡ ਲਾਉਣ ਦਾ ਅਕਾਊਂਟ ਦੇ ਨਾਲ ਇੱਕ ਹੈ ਬਹੁਤ ਕਲੀਅਰ ਜਿਹੜਾ ਦੱਸਦਾ ਹੈ ਕਿ ਤੁਸੀਂ ਪੈਸੇ ਜੇ ਜਮ੍ਹਾਂ ਕਰਾਉਣੇ ਆ ਉਸ ਅਕਾਊਂਟ ਦੇ ਵਿੱਚ, ਫਿਰ ਕੰਪਲਸਰੀ ਹੈ। ਮੰਨ ਲਓ ਤੁਹਾਡੇ ਪੈਸੇ ਇੱਥੇ ਪਏ ਆ, ਤੁਹਾਡੇ ਕੋਲ ਆਧਾਰ ਕਾਰਡ ਨਹੀਂ ਬਣਿਆ, ਤੁਹਾਡਾ ਅਕਾਊਂਟ ਹੈਗਾ ਇੱਥੇ, ਉਹਦੇ ਤੁਹਾਡੀ FD ਪਈ ਆ, ਕੁਛ ਵੀ ਪਿਆ, ਉਹ ਤੁਹਾਡਾ ਪੈਸਾ ਸੁਰੱਖਿਅਤ ਹੈ, ਉਹਨੂੰ ਕੁਛ ਨਹੀਂ ਹੋਣ ਲੱਗਿਆ। ਪੈਸੇ ਕਢਾਉਣ ਦੇ ਵਾਸਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੈ। ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਣੇ ਆ, ਉਹਦੇ ਵਾਸਤੇ ਤੁਹਾਨੂੰ ਜਿਹੜਾ ਜੀ ਉਹ ਆਧਾਰ ਕਾਰਡ ਚਾਹੀਦਾ, ਕਿਉਂਕਿ ਜਿਹੜੀ ਪੈਨਸ਼ਨ ਆਉਣੀ ਆ ਉਹ ਤੁਹਾਡੇ ਅਕਾਊਂਟ 'ਚ ਪੈਸੇ ਆਉਣੇ ਆ। ਜੇ ਮੰਨ ਲਓ ਤੁਸੀਂ ਕਿਸੇ ਅਕਾਊਂਟ 'ਚੋਂ ਕਢਾਉਣੇ ਆ, ਚਾਹੇ 31 ਮਾਰਚ ਵੀ ਲੰਘ ਜਾਏਗੀ, ਬਿਲਕੁਲ ਪੈਨਿਕ ਨਾ ਹੋਵੋ, ਉਹ ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ, ਸੁਰੱਖਿਅਤ ਨੇ ਜੀ। ਅੱਗੇ ਸਾਡੇ ਨਾਲ ਜੁੜੇ ਨੇ ਜੀ ਸਭ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਹਮੇ ਸੁਣੀਦਾ ਆ। ਤੇ ਆਪਣਾ ਬਸ ਮੇਰੇ ਤੋਂ 2 ਛੋਟੇ ਕੁਐਸਚਨ ਸੀ ਹੈਗੇ ਭਾਜੀ ਲਈ। ਤੇ ਆਪਣਾ ਇੰਡੀਆ ਜਿਹੜੇ ਆਪਣਾ ਪਿੰਡ ਆਪਣੇ ਸਕੂਲ ਮੈਂ ਅਪਗ੍ਰੇਡ ਕਰਾਉਣਾ ਚਾਹੁੰਦਾ ਸੀਗਾ। ਜਿਹੜਾ ਪ੍ਰਾਇਮਰੀ ਸਕੂਲ ਆ, ਸਾਡੇ ਹਾਈ ਸਕੂਲ ਤਾਂ ਹੈ ਨਹੀਂ ਉੱਥੇ, ਇਕੱਲਾ ਪ੍ਰਾਇਮਰੀ ਸਕੂਲ ਆ ਵੀ, ਮਤਲਬ ਕਿ ਉਹ ਪੁਰਾਣੀ ਬਿਲਡਿੰਗ ਆ, ਬਹੁਤ ਮੈਂ ਹੀ ਪੜ੍ਹਦਾ ਰਹਿੰਦਾ ਹੈ। ਤੇ ਉਹ ਅਪਗ੍ਰੇਡ ਕਰਾਉਣਾ ਚਾਹੁੰਦੇ। ਭਾਜੀ ਦੱਸਿਆ ਸੀ ਇੱਕ ਵਾਰੀ ਵੀ ਗੌਰਮੈਂਟ ਦਾ ਵੀ ਕੋਈ ਪ੍ਰੋਗਰਾਮ ਹੈਗਾ ਆ ਵੀ ਜੇ ਤੁਸੀਂ ਕਰਾਉਣਾ ਹੋਵੇ, ਪੈਸਾ ਲਾਉਣਾ ਹੋਵੇ। ਤੇ ਉਹ ਥੋੜਾ ਜਿਹਾ ਪੁੱਛਣਾ ਸੀ। ਦੂਸਰਾ ਕੁਐਸਚਨ ਸੀ, ਮਤਲਬ ਕਿ ਟੀਚਰ ਦਾ ਚਲੋ ਮੈਂ ਮਾੜਾ ਕੀ ਕਹਿਣਾ, ਟੀਚਰ ਮਾੜੇ ਆ ਜੋ ਵੀ ਆ। ਜੇ ਮੈਂ ਸੋਚਦਾ ਸੀ ਜੇ ਆਪਣੇ ਬੰਦਾ ਬਾਹਰੋਂ ਪੈਸੇ ਭੇਜ ਕੇ ਜੇ ਉੱਥੇ ਟੀਚਰ ਰਖਵਾ ਸਕੇ, ਉੱਥੇ ਤਾਂ ਬੰਦਾ ਹੁਣ ਜਾ ਨਹੀਂ ਸਕਦਾ। ਹਰ 6 ਸਾਲ ਵੀ ਪੈਸੇ ਬੰਦਾ ਭੇਜ ਸਕਦਾ, ਉਹਨਾਂ ਨੂੰ ਟੀਚਰ ਦੀ ਤਨਖਾਹ ਲਈ। ਜੇ ਪ੍ਰਾਈਵੇਟ ਟੀਚਰ ਰੱਖਣਾ ਹੋਵੇ ਸਰਕਾਰੀ ਸਕੂਲ ਦੇ ਵਿੱਚ, ਉਸ ਚੀਜ਼ ਦਾ ਕੀ ਪ੍ਰੋਸੈਸ ਆ ਜੇ ਭਾਜੀ ਨੂੰ ਪਤਾ ਹੋਵੇ। ਥੈਂਕ ਯੂ। ਬਸ ਇਹੀ 2 ਕੁਐਸਚਨ। ਥੈਂਕ ਯੂ ਜੀ। ਦੇਖੋ, ਸਰਕਾਰੀ ਸਕੂਲ ਦੇ ਵਿੱਚ ਤਾਂ ਜਿਹੜੀ ਟੀਚਰ ਵਾਲੀ ਗੱਲ ਹੈ, ਉਹ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿ ਤੁਸੀਂ ਜਿਹੜਾ ਉਹ ਰੱਖ ਸਕੋ। ਪ੍ਰਾਈਵੇਟ ਵਾਲਿਆਂ ਦੇ ਵਿੱਚ ਤੁਹਾਨੂੰ ਰੱਖਣ ਦੀ ਜ਼ਰੂਰਤ ਨਹੀਂ ਹੈ ਜੀ, ਉਹ ਬਥੇਰੇ ਪੈਸੇ ਜਿਹੜੇ ਉਹ ਬਣਾ ਰਹੇ ਆ। ਜਿੱਥੋਂ ਤੱਕ ਤੁਸੀਂ ਸਕੂਲ ਅਪਗ੍ਰੇਡ ਕਰਾਉਣ ਦੀ ਗੱਲ ਹੈ, ਇਹਦੇ ਵਾਸਤੇ ਜਿਹੜਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਡਿਪਟੀ ਕਮਿਸ਼ਨਰ ਹੈ ਜੀ, ਉਹਦੇ ਤੱਕ ਤੁਸੀਂ ਅਪਰੋਚ ਜੇਕਰ ਕਰੋ ਤਾਂ ਉਹ ਇੱਕ ਸਹੀ ਜਿਹੜਾ ਦੀ ਉਹ ਰਾਹ ਹੈ, ਉਹ ਤੁਹਾਨੂੰ ਸਹੀ ਰਾਹ ਦੇ ਉੱਤੇ ਜਿਹੜਾ ਉਹ ਪਾ ਸਕਦੇ ਆ। ਜਿਹੜਾ ਵੀ ਡਿਪਟੀ ਕਮਿਸ਼ਨਰ ਹੈ, ਉਹਨੂੰ ਮਿਲ ਕੇ ਤੁਹਾਨੂੰ ਗੱਲ ਜਿਹੜੀ ਆ ਉਹ ਕਰਨੀ ਪਊਗੀ। ਐਪਲੀਕੇਸ਼ਨ ਵਗੈਰਾ ਲਿਖਣੀ ਹੋਈ, ਕੁਛ ਵੀ ਕਰਨਾ ਹੋਇਆ, ਜਦੋਂ ਤੁਸੀਂ ਇੱਥੇ ਆਏ ਦੱਸ ਦੇਣਾ। ਜਿੰਨੀ ਕੁ ਮੇਰੀ ਅਕਲ ਹੈਗੀ ਹੈ ਜੀ, ਉਸ ਮੁਤਾਬਕ ਮੈਂ ਤੁਹਾਡੀ ਇਸ ਮਾਮਲੇ ਦੇ ਵਿੱਚ ਜਿਹੜੀ ਮਦਦ ਕਰ ਦੂੰਗਾ। ਜੇ ਤੁਸੀਂ ਉਸ ਸਕੂਲ ਦੇ ਉੱਤੇ ਕੁਛ ਲਾਓਗੇ ਤਾਂ ਇਹ ਬਿਲਕੁਲ ਹੈ ਕਿ ਮੈਚਿੰਗ ਗ੍ਰਾਂਟ ਜਿਹੜੀ ਹੈ ਜੀ ਉਹ ਅਵੇਲੇਬਲ ਹੈ। ਇਹ ਵਰਡ ਯਾਦ ਰੱਖਣਾ, ਮੈਚਿੰਗ ਗ੍ਰਾਂਟ। ਉਹ ਡਿਪਟੀ ਕਮਿਸ਼ਨਰ ਤੁਹਾਨੂੰ ਜਿਹੜਾ ਜੀ ਉਹ ਦੱਸ ਦੂਗਾ ਕਿ ਉਹਦਾ ਕੀ ਤਰੀਕਾ। ਮੰਨ ਲਓ ਜੇ ਤੁਸੀਂ ਲੱਖ ਰੁਪਈਆ ਲਾਉਂਦੇ ਹੋ ਤੇ ਪਿੱਛੇ ਜੇ ਤਾਂ ਸਰਕਾਰ ਨੇ ਹੁਣ ਬੰਦ ਨਾ ਕਰਤਾ ਹੋਵੇ, ਤੇ ਉਹ ਬਰਾਬਰ ਦੀ ਹੈਗੀ ਸੀ। ਪਹਿਲਾਂ 50% ਹੁੰਦੀ ਸੀ ਕਿ ਲੱਖ ਤੁਸੀਂ ਲਾਓ 50,000 ਸਰਕਾਰ ਲਾਉਂਦੀ ਸੀ, ਮੁੜ ਕੇ 100% ਵੀ ਇੱਕ ਵਾਰੀ ਜਿਹੜੀ ਉਹ ਹੋ ਗਈ ਸੀਗੀ ਕਿ ਜਿੰਨਾ ਤੁਸੀਂ ਲਾਉਂਦੇ ਹੋ ਇਹਨਾਂ ਚੀਜ਼ਾਂ ਦੇ ਉੱਤੇ, ਉਹਨੇ ਤੁਹਾਨੂੰ ਮੈਚਿੰਗ ਜਿਹੜੀ ਹੈ ਉਹ ਸਰਕਾਰ ਨਾਲ ਦਿੰਦੀ ਹੈ। ਇਹਦੀ ਜਾਣਕਾਰੀ ਵੀ ਆਪਾਂ ਲੈ ਲਾਂਗੇ ਜਦੋਂ ਤੁਹਾਨੂੰ ਲੱਗਿਆ ਕਿ ਸਕੂਲ ਦੇ ਬਾਰੇ ਦੇ ਵਿੱਚ ਤੁਸੀਂ ਇੱਥੇ ਆ ਕੇ ਕੁਛ ਕਰ ਰਹੇ ਹੋ, ਕਿਉਂਕਿ ਫੋਨ ਦੇ ਉੱਤੇ ਇਸ ਤਰ੍ਹਾਂ ਦਾ ਕੁਛ ਹੋਣਾ ਨੀਗਾ ਜੀ, ਉੱਥੋਂ ਬਹਿ ਕੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਖਬਰਾਂ ਬਾਰੇ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।